ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੀ ਕੁਝ ਅਮਰੀਕਾ 'ਚ ਦੁਨੀਆ 'ਚ ਵਾਪਰ ਰਿਹਾ ਹੈਗਾ। ਅੱਜ ਇੱਕ ਪੈਂਟਾਗਨ ਦੀ ਈਮੇਲ ਦਾ ਕਾਫੀ ਜਿਹੜਾ ਰੌਲਾ ਪੈ ਰਿਹਾ, ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਸਪੇਨ ਨੂੰ ਨਾਟੋ ਦੇ ਵਿੱਚੋਂ ਕੱਢਿਆ ਜਾ ਸਕਦਾ, ਸਸਪੈਂਡ ਕੀਤਾ ਜਾ ਸਕਦਾ ਆ ਇਰਾਨ ਜੰਗ ਦੇ ਸੰਬੰਧ ਦੇ ਵਿੱਚ, ਕਿਉਂਕਿ ਸਪੇਨ ਕਾਫੀ ਜਿਹੜਾ ਵਿਰੋਧ ਕਰਦਾ ਰਿਹਾ ਹੈਗਾ। ਇੱਕ ਇੰਟਰਨਲ ਪੈਂਟਾਗਨ ਦੀ ਈਮੇਲ ਜਿਹਦੇ ਵਿੱਚ ਆਪਸ਼ਨਸ ਨੂੰ ਆਊਟਲਾਈਨ ਕੀਤਾ ਗਿਆ ਵੀ ਯੂਐਸ ਨੂੰ ਨਾਟੋ ਜੋ ਕੰਟਰੀਜ਼ ਆ ਉਹਨਾਂ ਦੇ ਅਲਾਈਜ਼ ਨੂੰ ਪਨਿਸ਼ ਕਰਨਾ ਚਾਹੀਦਾ ਹੈਗਾ ਆ। ਜੋ ਯੂਐਸ ਦਾ ਜੋ ਇਰਾਨ ਦੇ ਵਿੱਚ ਮਿਸ਼ਨ ਸੀ ਉਹਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਨਹੀਂ ਕੀਤੀ ਹੈਗੀ। ਉਹਦੇ ਵਿੱਚ ਸਸਪੈਂਡਿੰਗ ਸਪੇਨ ਫਰੋਮ ਅਲਾਈਅੰਸ ਤੇ ਉਸ ਤੋਂ ਬਿਨਾਂ ਯੂਐਸ ਦੀ ਜਿਹੜੀ ਪੋਜੀਸ਼ਨ ਆ, ਬ੍ਰਿਟੇਨ ਦਾ ਕਲੇਮ ਟੂ ਫੈਕਲੈਂਡ ਆਈਲੈਂਡ, ਇਹ ਸਾਰਾ ਕੁਝ ਜਿਹੜਾ ਇਸ ਈਮੇਲ ਦੇ ਵਿੱਚ ਦੱਸਿਆ ਗਿਆ ਹੈਗਾ ਆ। ਸੋ ਇਹਦੇ ਵਿੱਚ ਫਰਸਟ੍ਰੇਸ਼ਨ ਕਾਫੀ ਸ਼ੋ ਕੀਤੀ ਗਈ ਆ ਵੀ ਜੋ ਨਾਟੋ ਅਲਾਈਜ਼ ਅਮਰੀਕਾ ਦੇ ਸੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਵੀ ਹੈਲਪ ਜਿਹੜੀ ਆ ਉਹ ਅਮਰੀਕਾ ਦੀ ਨਹੀਂ ਕੀਤੀ ਜਿਹੜੀ ਜੰਗ ਚੱਲ ਰਹੀ ਹੈਗੀ ਆ। ਸੋ ਈਮੇਲ ਦੇ ਵਿੱਚ ਇਹ ਦੱਸਿਆ ਗਿਆ ਜਸਟ ਦਾ ਐਬਸੋਲੂਟ ਬੇਸਲਾਈਨ ਫॉर ਨਾਟੋ। ਇਹ ਕੁਝ ਆਫੀਸ਼ੀਅਲਸ ਆ ਉਹਨਾਂ ਨੇ ਜੋ ਪੈਂਟਾਗਨ ਦੇ ਨਾਲ ਰਿਲੇਟਡ ਹੈਗੇ ਆ ਉੱਥੋਂ ਇਹ ਇਨਫੋਰਮੇਸ਼ਨ ਚੱਲੀ ਹੈਗੀ। ਬਹੁਤ ਸਾਰੇ ਅੱਜ ਨਿਊਜ਼ ਆਊਟਲੈਟਸ ਆ ਉਹਨਾਂ ਨੇ ਇਹ ਸਟੋਰੀ ਰਨ ਕੀਤੀ ਹੈਗੀ ਆ ਵੀ ਸਪੇਨ ਨੂੰ ਜਿਹੜਾ ਆ ਸਸਪੈਂਡ ਕੀਤਾ ਜਾ ਸਕਦਾ ਨਾਟੋ ਦੇ ਵਿੱਚੋਂ। ਟਰੰਪ ਹੋਣੀ ਤਾਂ ਬਹੁਤ ਲੰਮੇ ਸਮੇਂ ਤੋਂ ਕਹਿ ਰਹੇ ਆ ਵੀ ਬਾਕੀ ਮੁਲਕ ਵੀ ਜਿਹੜੇ ਨਾਟੋ ਆ ਉਹਦੇ ਚੋਂ ਬਾਹਰ ਨਿਕਲ ਜਾਣਾ ਚਾਹੀਦਾ ਅਮਰੀਕਾ ਨੂੰ, ਵੀ ਉਹ ਆਪਣਾ ਫੇਅਰ ਸ਼ੇਅਰ ਜਿਹੜਾ ਆ ਉਹ ਨਹੀਂ ਪਾਉਂਦੇ ਹੈਗੇ, ਤੇ ਅਮਰੀਕਾ ਸਭ ਤੋਂ ਵੱਡਾ ਜਿਹੜਾ ਫੇਅਰ ਸ਼ੇਅਰ ਆ ਉਹ ਇਹਦੇ ਵਿੱਚ ਪਾਉਂਦੇ ਹੈਗੇ ਆ। ਪੈਂਟਾਗਨ ਦੇ ਪ੍ਰੈਸ ਸੈਕਟਰੀ ਕਿੰਗਸਲੇ ਵਿਲਸਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਡਿਸਪਾਈਟ ਐਵਰੀਥਿੰਗ ਯੂਐਸ ਨੇ ਜੋ ਕੁਝ ਕਰ ਸਕਦੇ ਸੀ ਨਾਟੋ ਅਲਾਈਜ਼ ਦੇ ਲਈ ਉਹਨਾਂ ਦੇ ਲਈ ਕੀਤਾ ਵਾਟ ਐਵਰ ਵੇ ਤੱਕ ਜਾ ਕੇ, ਪਰ ਨਾਟੋ ਦੇ ਅਲਾਈਜ਼ ਮੁਲਕ ਜੋ ਆ ਉਹਨਾਂ ਨੇ ਅਮਰੀਕਾ ਦਾ ਸਾਥ ਨਹੀਂ ਦਿੱਤਾ ਹੈਗਾ ਆ। ਸੋ ਹੁਣ ਕਹਿੰਦੇ ਵੀ ਵਾਰ ਡਿਪਾਰਟਮੈਂਟ ਜੋ ਆ ਉਹ ਮੇਕ ਸ਼ੋਰ ਕਰੂਗੀ ਕਿ ਪ੍ਰੈਜ਼ੀਡੈਂਟ ਦੇ ਕੋਲ ਕ੍ਰੈਡੀਬਲ ਆਪਸ਼ਨਸ ਹੈਗੀਆਂ ਆ ਵੀ ਸਾਡੇ ਨਾਲ ਉਹ ਜੋ ਮੁਲਕ ਖੜ ਰਹੇ ਆ ਉਹਨਾਂ ਦਾ ਸਾਥ ਦਈਏ, ਜਾਂ ਜਿਹੜੇ ਸਾਡੇ ਉਲਟ ਰਹੇ ਆ ਜਾਂ ਬੋਲੇ ਨਹੀਂ ਉਹਨਾਂ ਨੂੰ ਨਾਟੋ ਦੇ ਵਿੱਚੋਂ ਨਿਕਲ ਜਾਈਏ ਜਾਂ ਆਪ ਨਾਟੋ ਤੋਂ ਬਾਹਰ ਹੋ ਜਾਈਏ। ਜੀ, ਨਾਟੋ ਵਾਲਿਆਂ ਦਾ ਹਰਜੋਤ ਸਿੰਘ ਜੀ ਇਹ ਬਿਆਨ ਆਇਆ, ਉਹ ਕਹਿੰਦੇ ਵੀ ਨਾਟੋ ਦੇ ਵਿੱਚ ਕੋਈ ਇਦਾਂ ਦੀ ਪ੍ਰੋਵੀਜ਼ਨ ਹੈ ਨਹੀਂ ਵੀ ਮੈਂਬਰਸ ਨੂੰ ਜਿਹੜਾ ਉਹ ਕੱਢਿਆ ਜਾ ਸਕੇ। ਜਿਹੜਾ ਯੂਐਸ ਸੋਚ ਰਿਹਾ ਆ ਸਪੇਨ ਨੂੰ ਸਸਪੈਂਡ ਕਰਵਾਉਣ ਦੇ ਲਈ ਨਾਟੋ ਦੇ ਵਿੱਚੋਂ, ਨਾਟੋ ਵਾਲਿਆਂ ਦਾ ਹੁਣ ਇਹ ਕਹਿਣਾ ਆ ਵੀ ਇਸ ਤਰੀਕੇ ਦੀ ਕੋਈ ਮਦ ਹੈ ਹੀ ਨਹੀਂ। ਸੋ ਇਹ ਹੁਣ ਮਸਲਾ ਜਿਹੜਾ ਉਹ ਪੇਚੀਦਾ ਇੱਕ ਹਿਸਾਬ ਦੇ ਨਾਲ ਬਣਿਆ ਪਿਆ ਆ। ਜਿਹੜੇ ਰੋਇਟਰਸ ਆ ਉਹਨਾਂ ਨੇ ਕੋਟ ਕੀਤਾ ਯੂਐਸ ਅਧਿਕਾਰੀ ਦੀ ਜਿਹੜੀ ਉਹ ਪੈਂਟਾਗਨ ਦੀ ਈਮੇਲ, ਜਿਸ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਵੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੱਢਿਆ ਜਾਣਾ ਚਾਹੀਦਾ ਆ। ਸਪੇਨ ਦਾ ਹੀ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਆ ਉਸੇ ਦੀ ਚਰਚਾ ਸਭ ਤੋਂ ਜ਼ਿਆਦਾ, ਕਿਉਂਕਿ ਉਹਨੇ ਸਿੱਧੇ ਤੌਰ ਦੇ ਉੱਤੇ ਅਮਰੀਕਾ ਨੂੰ ਆਪਣੀ ਏਅਰ ਸਪੇਸ, ਆਪਣੇ ਜਿਹੜੇ ਹਵਾਈ ਅੱਡੇ ਕਹਿ ਲਓ ਜਾਂ ਏਅਰਪੋਰਟਸ, ਜਿਹੜੇ ਮਿਲਟਰੀ ਬੇਸਿਸ ਆ ਉਹਨਾਂ ਨੂੰ ਵਰਤਣ ਤੋਂ ਸਿੱਧੀ ਨਾ ਕਰ ਦਿੱਤੀ ਸੀਗੀ ਵੀ ਜੇ ਤੁਸੀਂ ਜਾ ਕੇ ਈਰਾਨ ਦੇ ਉੱਤੇ ਹਮਲਾ ਕਰਨਾ ਤੁਸੀਂ ਸਪੇਨ ਦੀ ਕਿਸੇ ਵੀ ਚੀਜ਼ ਦੀ ਵਰਤੋਂ ਜਿਹੜੀ ਉਹ ਨਹੀਂ ਕਰ ਸਕਦੇ, ਤੇ ਉਹਨਾਂ ਨੇ ਲੜਾਈ ਨੂੰ ਵੀ ਗਲਤ ਜਿਹੜਾ ਉਹ ਕਿਹਾ ਸੀਗਾ। ਸਪੇਨ ਦੇ ਲੀਡਰ ਨੇ ਇਸ ਪੂਰੀ ਰਿਪੋਰਟ ਨੂੰ ਡਿਸਮਿਸ ਜਿਹੜਾ ਉਹ ਕੀਤਾ ਵੀ ਕਹਿੰਦੇ ਵੀ ਆਪਾਂ ਇਸ ਚੀਜ਼ ਨੂੰ ਇੱਕ ਹਿਸਾਬ ਦੇ ਨਾਲ ਨਹੀਂ ਮੰਨਦੇ ਜਿਹੜੀ ਯੂਐਸ ਦੇ ਵਿੱਚੋਂ ਜਿਹੜੀ ਈਮੇਲ ਲੀਕ ਆ ਉਹ ਹੋਈ ਹੈਗੀ ਆ। ਸੋ ਤੁਸੀਂ ਕਲੀਅਰਲੀ ਦੱਸਿਆ ਹੀ ਆ ਵੀ ਰਾਸ਼ਟਰਪਤੀ ਟਰੰਪ ਉਹ ਨਾਟੋ ਨੂੰ ਤਾਂ ਜਿਹੜਾ ਉਹ ਟੁੱਟਿਆ ਹੋਇਆ ਹੀ ਹਾਲ ਦੀ ਘੜੀ ਦੇਖਣਾ ਚਾਹੁੰਦੇ ਆ। ਫੇਅਰ ਸ਼ੇਅਰ ਉਹਨਾਂ ਨੇ ਹੁਣ ਪਹਿਲੋਂ ਦੇ ਨਾਲੋਂ, ਜਦੋਂ ਤੋਂ ਟਰੰਪ ਹੋਣੀ ਪਹਿਲੇ ਕਾਰਜਕਾਲ 'ਚ ਵੀ ਆਏ ਸੀ ਤੇ ਦੂਜੇ ਦੇ ਵਿੱਚ ਵੀ ਉਹਨਾਂ ਨੇ ਦਬਾਅ ਕਾਫੀ ਪਾਇਆ ਨਾਟੋ ਦੇ ਬਾਕੀ ਜਿਹੜੇ ਮੁਲਕਾਂ ਦੇ ਉੱਤੇ, ਤੇ ਇਹਨਾਂ ਨੇ ਆਪਣੀ ਰਾਸ਼ੀ ਜਿਹੜੀ ਉਹ ਵਧਾਈ ਜ਼ਰੂਰ ਹੈਗੀ ਆ। ਪਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਡਿਫੈਂਸ ਅਲਾਇੰਸ, ਸਿਕਿਉਰਿਟੀ ਅਲਾਇੰਸ ਇਹ ਟੁੱਟਦਾ ਆ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਖੁਸ਼ੀ ਹਰਜੋਤ ਸਿੰਘ ਜੀ ਰਸ਼ੀਆ ਤੇ ਨਾਲ ਦੇ ਨਾਲ ਚੀਨ ਨੂੰ ਜਿਹੜੀ ਇਸ ਦੇ ਵਿੱਚ ਹੋਵੇਗੀ। ਉਧਰ ਯੂਕੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ ਆ, ਉਹਨਾਂ ਨੇ ਇਨਸਿਸਟ ਕੀਤਾ ਵੀ ਜਿਹੜੀ ਲੜਾਈ ਦੇ ਵਿੱਚ ਜ਼ਿਆਦਾ ਜਿਹੜੀ ਇਨਵੋਲਵਮੈਂਟ ਆ ਜਾਂ ਯੂਐਸ ਦੇ ਜਿਹੜੇ ਬਲੌਕੇਡ ਜੋ ਲਾਇਆ ਹੋਇਆ ਯੂਐਸ ਦੇ ਪੋਰਟ ਦੇ ਉੱਤੇ
ਉਹਦੇ ਵਿੱਚ ਯੂਕੇ ਦਾ ਕੋਈ ਇੰਟਰਸਟ ਨਹੀਂ ਹੈਗਾ। ਸੋ ਕਹਿੰਦੇ ਵੀ ਯੂਕੇ ਨੇ ਅਲਾਓ ਕੀਤਾ ਹੈ ਯੂਐਸ ਨੂੰ ਵੀ ਉਹ ਬ੍ਰਿਟਿਸ਼ ਦੇ ਜਿਹੜੇ ਬੇਸਿਸ ਆ ਉਹਨਾਂ ਨੂੰ ਵਰਤ ਸਕਣ ਈਰਾਨ ਦੀਆਂ ਸਾਈਟਸ ਦੇ ਉੱਤੇ ਹਮਲਾ ਜਿਹੜਾ ਕਰਨ ਦੇ ਲਈ ਸਟ੍ਰੇਟ ਆਫ ਹਾਰਮਜ਼ ਦੇ ਵਿੱਚ, ਤੇ ਇੱਥੋਂ ਤੱਕ ਕਿ ਜਿਹੜੇ ਆਰਏਐਫ ਜਿਹੜੇ ਯੂਕੇ ਦੇ 에ਅਰ ਫੋਰਸ ਆ ਉਹਨਾਂ ਦੇ ਪਲੇਨਸ ਨੇ ਵੀ ਇਹਨਾਂ ਮਿਸ਼ਨਸ ਦੇ ਵਿੱਚ ਹਿੱਸਾ ਜ਼ਰੂਰ ਲਿਆ ਹੈਗਾ ਆ। ਯੂਕੇ, ਫਰਾਂਸ ਤੇ ਹੋਰ ਮੁਲਕਾਂ ਨੇ ਇਹ ਕਿਹਾ ਆ ਵੀ ਉਹ ਜਿਹੜੇ ਸਟ੍ਰੇਟ ਆਫ ਹਾਰਮਜ਼ ਨੂੰ ਜਿਹੜਾ ਕਿ ਗਲੋਬਲ ਸ਼ਿਪਿੰਗ ਰਾਊਟ ਆ ਉਸ ਨੂੰ ਪੱਕਿਆਂ ਓਪਨ ਰੱਖਣ ਦੇ ਲਈ ਜਿਹੜੀ ਲਾਸਟਿੰਗ ਸੀਜ਼ਫਾਇਰ ਜਾਂ ਐਂਡ ਆਫ ਵਾਰ ਆ ਉਸ ਦੇ ਹੱਕ ਦੇ ਵਿੱਚ ਹੈਗੇ ਨੇ। ਅੱਜ ਜਿਹੜੇ ਯੂਐਸ ਦੇ ਡਿਫੈਂਸ ਸਕੱਤਰ ਪੀਟ ਹੈਗਸਥ ਨੇ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇੱਕ ਵਾਰੀ ਫੇਰ ਆਪਣੇ ਜਿਹੜੇ ਯੂਰਪੀਅਨ ਐਲਾਈਜ਼ ਆ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਵਿੱਚੋਂ ਕਿਸੇ ਨੇ ਵੀ ਸਾਡੀ ਲੜਾਈ ਦੇ ਵਿੱਚ ਈਰਾਨ ਦੇ ਉਲਟ ਲੜਾਈ ਦੇ ਵਿੱਚ ਮਦਦ ਨਹੀਂ ਕੀਤੀ ਹੈਗੀ। ਤੇ ਉਹਨਾਂ ਨੇ ਕਿਹਾ ਵੀ ਆਰ ਨਾਟ ਕਾਊਂਟਿੰਗ ਔਨ ਯੂਰਪ, ਸਾਨੂੰ ਯੂਰਪ ਦੇ ਉੱਤੇ ਹੁਣ ਇਸ ਟਾਈਮ ਕੋਈ ਆਸ ਨਹੀਂ, ਕੋਈ ਟੇਕ ਨਹੀਂ ਹੈਗੀ। ਤੇ ਪਰ ਕਹਿੰਦੇ ਵੀ ਸਟ੍ਰੇਟ ਆਫ ਹਾਰਮਜ਼ ਉਹਨਾਂ ਨੂੰ ਵੀ ਓਨਾ ਹੀ ਚਾਹੀਦਾ ਆ ਜਿੰਨਾ ਸਾਨੂੰ ਚਾਹੀਦਾ ਆ। ਸੋ ਕਹਿੰਦੇ ਵੀ ਇਹ ਵਧੀਆ ਹੋਊਗਾ ਵੀ ਉਹ ਹੁਣ ਗੱਲਾਂ ਘੱਟ ਕਰਨ ਤੇ ਜਿਹੜੀਆਂ ਫੈਂਸੀ ਕਾਨਫਰੰਸਿਸ ਕਰ ਰਹੇ ਯੂਰਪ ਦੇ ਵਿੱਚ ਉਹ ਬੰਦ ਕਰਨ ਤੇ ਆਪਣਾ ਜਿਹੜਾ ਕੰਮ ਆ, ਜਿਹੜੀ ਫਾਈਟ ਆ ਉਹ ਜਿਹੜੀ ਆ ਉਹ ਸ਼ੁਰੂ ਇਸ ਦੇ ਵਿੱਚ ਕਰਨ। ਕਹਿੰਦੇ ਯੂਰਪ ਤੇ ਏਸ਼ੀਆ ਨੂੰ ਬੈਨੀਫਿਟ ਮਿਲਦਾ ਰਿਹਾ ਆ ਪਿਛਲੇ ਕਈ ਦਹਾਕਿਆਂ ਤੋਂ ਇਸ ਪ੍ਰੋਟੈਕਸ਼ਨ ਦਾ, ਤੇ ਕਹਿੰਦੇ ਵੀ ਪਰ ਹੁਣ ਜਿਹੜੀ ਫ੍ਰੀ ਰਾਈਡ ਆ, ਜਿਹੜੀ ਮੁਫਤਖੋਰੀ ਆ ਇਹਨਾਂ ਮੁਲਕਾਂ ਦੀ, ਇਹ ਹੁਣ ਬੰਦ ਜਿਹੜੀ ਹੋਵੇਗੀ। ਪਿਛਲੇ ਮਹੀਨੇ ਟਰੰਪ ਹੁਣਾਂ ਨੇ ਜਿਹੜਾ ਕਿਹਾ ਸੀਗਾ ਵੀ ਜਿਹੜਾ 32 ਮੈਂਬਰ ਨਾਟੋ ਡਿਫੈਂਸ ਅਲਾਇੰਸ ਆ ਇਹ ਵਨ ਵੇ ਸਟਰੀਟ ਆ, ਵੀ ਵਿਲ ਪ੍ਰੋਟੈਕਟ them ਬਟ ਦੇ ਵਿਲ ਡੂ ਨਥਿੰਗ ਫॉर ਅਸ। ਵੀ ਉਹਨਾਂ ਨੇ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਨਾਟੋ ਦੇ ਬਾਰੇ ਇਹ ਜਿਹੜੀ ਜਾਣਕਾਰੀ ਇਦਾਂ ਦਾ ਜਿਹੜਾ ਉਹ ਬਿਆਨ ਦਿੱਤਾ ਸੀਗਾ ਵੀ ਅਸੀਂ ਕਰੀ ਚੱਲੀਏ ਇਹਨਾਂ ਦੇ ਲਈ ਸਾਰਾ ਕੁਝ, ਇਹ ਸਾਡੇ ਲਈ ਕਦੀ ਕੁਝ ਵੀ ਜਿਹੜਾ ਉਹ ਨਹੀਂ ਕਰਦੇ। ਤੇ ਕਹਿੰਦੇ ਵੀ ਈਰਾਨ ਦੀ ਵਾਰ ਦੇ ਵਿੱਚ ਤੇ ਹੁਣ ਸਾਰਾ ਕੁਝ ਸਾਹਮਣੇ ਹੀ ਹੋਇਆ ਆ। 1949 ਦੇ ਵਿੱਚ ਹਰਜੋਤ ਸਿੰਘ ਜੀ ਨਾਟੋ ਦਾ ਨੂੰ ਜਿਹੜਾ ਉਹ ਫਾਊਂਡ ਕੀਤਾ ਗਿਆ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ। ਉਸ ਟਾਈਮ ਦੇ ਉੱਤੇ ਬੈਲਜੀਅਮ, ਕੈਨੇਡਾ, ਡੈਨਮਾਰਕ, ਫਰਾਂਸ, ਆਈਸਲੈਂਡ, ਇਟਲੀ, ਲਗਜ਼ਮਬਰਗ, ਨੀਦਰਲੈਂਡ, ਨਾਰਵੇ, ਪੁਰਤਗਾਲ, ਯੂਕੇ ਤੇ ਯੂਐਸ ਜਿਹੜੇ ਇਸ ਦੇ ਮੈਂਬਰ ਸੀਗੇ। ਤੇ ਇਸ ਨਾਟੋ ਦਾ ਜਿਹੜਾ ਮੇਨ ਮੁੱਖ ਮਕਸਦ ਇਹੀ ਸੀਗਾ ਵੀ ਜਿਹੜਾ ਸੋਵੀਅਤ ਯੂਨੀਅਨ ਯੂਰਪ ਦੇ ਵਿੱਚ ਆਪਣੇ ਪੈਰ ਪਸਾਰ ਰਿਹਾ ਸੀ ਉਸ ਦੇ ਵਾਧੇ ਨੂੰ ਜਿਹੜਾ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਰੋਕਣਾ ਆ। 1991 ਦੇ ਵਿੱਚ ਜਾ ਕੇ ਯੂਐਸਐਸਆਰ ਫਿਰ ਕਈ ਜਿਹੜੇ ਉਹ ਮੁਲਕਾਂ ਦੇ ਵਿੱਚ ਜਿਹੜਾ ਉਹ ਵੰਡਿਆ ਗਿਆ ਸੀ। ਇਸ ਮੌਕੇ 32 ਕੁੱਲ ਮੁਲਕ ਨਾਟੋ ਦੇ ਜਿਹੜੇ ਆ ਉਹ ਮੈਂਬਰ ਹੈਗੇ ਆ। ਪਿਛਲੇ ਸਾਲ ਹੀ ਅਜੇ ਹਰਜੋਤ ਸਿੰਘ ਜੀ ਸਵੀਡਨ ਤੇ ਨਾਰਵੇ ਵਰਗੇ ਮੁਲਕ ਆ ਉਹ ਨਾਟੋ ਦੇ ਅਲਾਇੰਸ ਦੇ ਵਿੱਚ ਸ਼ਾਮਲ ਹੋਏ ਸੀਗੇ। ਨਾਟੋ ਦੀ ਆਪਣੀ ਖੁਦ ਦੀ ਕੋਈ ਜਿਹੜੀ ਉਹ ਆਰਮੀ ਨਹੀਂ ਹੁੰਦੀ। ਇਹ ਅਲਾਇੰਸ ਦੇ ਵਿੱਚ ਜਿੰਨੇ ਵੀ ਮੈਂਬਰ ਮੁਲਕ ਨੇ ਉਹਨਾਂ ਸਾਰਿਆਂ ਦੀਆਂ ਆਰਮੀ ਦੇ ਜਿਹੜੀਆਂ ਟੁਕੜੀਆਂ ਹੁੰਦੀਆਂ, ਬਟਾਲੀਅਨਸ ਹੁੰਦੀਆਂ ਆ, ਉਹ ਆਪਸ ਦੇ ਵਿੱਚ ਮਿਲ ਕੇ ਵੱਖ-ਵੱਖ ਇੰਟਰਨੈਸ਼ਨਲ ਕ੍ਰਾਈਸਿਸ ਦੇ ਰਿਸਪੌਂਸ ਦੇ ਵਿੱਚ ਜਿਹੜਾ ਉਹ ਲੈਂਦੇ ਆ। ਸੋ ਯੂਗੋਸਲਾਵੀਆ ਦੇ ਵਿੱਚ ਜਦ 92 ਤੇ 2004 ਦੇ ਦਰਮਿਆਨ ਜੋ ਰੌਲਾ ਰੱਪਾ ਚੱਲ ਰਿਹਾ ਸੀ ਉਦੋਂ ਨਾਟੋ ਨੇ ਸਪੋਰਟ ਕੀਤਾ ਸੀਗਾ ਯੂਐਨ ਨੂੰ ਵੀ ਤੁਸੀਂ ਇਸ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਉਹ ਕਰੋ। ਅਫਗਾਨਿਸਤਾਨ ਵਾਲੇ ਮੁੱਦੇ ਦੇ ਵਿੱਚ, ਇਰਾਕ ਦੇ ਵਿੱਚ ਵੀ ਨਾਟੋ ਦੇ ਐਲਾਈਜ਼ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਅਮਰੀਕਾ ਦੀ ਇਹਨਾਂ ਲੜਾਈਆਂ ਦੇ ਵਿੱਚ ਰਹੀ ਆ। ਨਾਟੋ ਨੂੰ ਜਿਹੜੀ ਫੰਡਿੰਗ ਆ 2% ਜੀਡੀਪੀ ਜੋ ਨੈਸ਼ਨਲ ਇਨਕਮ ਕਿਸੇ ਵੀ ਮੁਲਕ ਦੀ ਹੁੰਦੀ ਆ ਉਹ ਕਰਨ ਦੀ ਇਸ ਦੇ ਵਿੱਚ ਰੱਖੀ ਹੁੰਦੀ ਆ। ਪਰ ਕਹਿੰਦੇ ਵੀ ਪਿਛਲੇ ਵਾਰੀ ਟਰੰਪ ਹੁਣਾਂ ਨੇ ਪ੍ਰੈਸ਼ਰ ਪਾ ਕੇ ਇਸ ਨੂੰ 2% ਤੋਂ ਵਧਾ ਕੇ 5% ਜਿਹੜਾ ਉਹ ਕਰਵਾ ਦਿੱਤਾ ਸੀ। ਪਰ ਕਹਿੰਦੇ ਵੀ ਮੋਸਟਲੀ ਖਰਚਾ ਅਮਰੀਕਾ ਇਸ ਦੇ ਵਿੱਚ ਚੱਲ ਰਿਹਾ ਸੀ, ਬਾਕੀ ਮੁਲਕ ਨਾਮਾਤਰ ਵਰਗੀ ਹੀ ਜਿਹੜੀ ਇਸ ਦੇ ਵਿੱਚ ਐਡੀਸ਼ਨਸ ਕਰ ਰਹੇ ਸੀ, ਜਿਸ ਕਰਕੇ ਹੀ ਜਿਹੜੀ ਨਾਰਾਜ਼ਗੀ ਆ ਟਰੰਪ ਹੁਣਾਂ ਦੀ ਇਹਨਾਂ ਮੁਲਕਾਂ ਦੇ ਨਾਲ ਬਣੀ ਪਈ ਆ। ਪਰ ਹੁਣ ਯੂਰਪੀਅਨ ਮੁਲਕ ਜੋ ਕਿ ਡਿਪੈਂਡੈਂਟ ਸੀਗੇ ਵੱਡੇ ਪੱਧਰ ਦੇ ਉੱਤੇ ਅਮਰੀਕਾ ਨੂੰ ਵੀ ਉਹ ਸਾਨੂੰ ਡਿਫੈਂਸ ਜਿਹੜੇ ਉਹ ਦੇਣਗੇ, ਤੇ ਹੁਣ ਉਹ ਅਮਰੀਕਾ ਦਾ ਇਸ ਦੇ ਵਿੱਚ ਸਾਥ ਨਹੀਂ ਦੇ ਰਹੇ। ਤੇ ਇਸੇ ਲਈ ਜਿਹੜੀਆਂ ਹੁਣ ਈਮੇਲ ਸਪੇਨ ਨੂੰ ਬਾਹਰ ਕੱਢਣ ਵਾਲੀ ਜਿਹੜੀ ਉਹ ਗੱਲ ਸਾਹਮਣੇ ਆਈ ਹੈਗੀ। ਅਗਲੀ ਖਬਰ ਵੱਲ ਚਲੀਏ। ਓਕਲਾਹੋਮਾ ਦੇ ਵਿੱਚ ਇੱਕ ਬਹੁਤ ਖਤਰਨਾਕ ਟੋਰਨੇਡੋ ਆਇਆ ਜਿਹਦੇ ਨਾਲ 10 ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ। ਲੋਕਾਂ ਦੇ ਘਰ ਜਿਹੜੇ ਆ ਪੂਰੀ ਤਰ੍ਹਾਂ
ਫਲੈਟ ਹੋ ਗਏ ਹੈਗੇ ਆ। ਗਾਰਫੀਲਡ ਕਾਉਂਟੀ ਦੇ ਐਮਰਜੈਂਸੀ ਮੈਨੇਜਰ ਨੇ ਦੱਸਿਆ ਵੀ 10 ਲੋਕ ਫੱਟੜ ਹੋਏ ਆ ਗ੍ਰੇ ਰਿਜ ਨੇਬਰਹੁੱਡ ਇਨ ਐਨਰਿਡ। ਕੋਈ ਫਰਟੈਲਿਟੀ ਵਗੈਰਾ ਨਹੀਂ ਹੋਈ। ਇਹ ਅੱਜ ਸਵੇਰੇ ਰਿਪੋਰਟ ਕੀਤਾ ਗਿਆ। ਸੋ ਬਹੁਤ ਹੀ ਖਤਰਨਾਕ ਜਿਹੜੇ ਟੋਰਨੇਡੋ ਸੀਗੇ, ਬਹੁਤ ਹੀ ਹਾਈ ਸਪੀਡ ਦੇ ਉੱਤੇ ਉਹਨਾਂ ਨੇ ਇਸ ਸ਼ਹਿਰ ਨੂੰ ਹਿੱਟ ਕੀਤਾ ਹੈਗਾ। ਐਨਰਿਡ ਦੇ ਮੇਅਰ ਡੇਵਿਡ ਮੇਸਨ ਨੇ ਕਿਹਾ ਕਿ ਰੈਜ਼ੀਡੈਂਟਸ ਜੋ ਸੀ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਹੈਗਾ। ਬਹੁਤ ਸਾਰੇ ਘਰਾਂ ਦੇ ਥੱਲੇ ਦੱਬੇ ਗਏ ਸੀ। ਪਰ ਜੇ ਤੁਸੀਂ ਵੀਡੀਓਜ਼ ਦੇਖੋ ਤਾਂ ਬਹੁਤ ਹੀ ਸਿਚੁਏਸ਼ਨ ਜਿੱਦਾਂ ਬੈਡ ਆ। ਜਿੱਥੇ ਕਿੰਨੇ ਕਿੰਨੇ ਵਧੀਆ ਘਰ ਸੀਗੇ ਉੱਥੇ ਟੋਟਲੀ ਜਿਹੜੀ ਡਿਬਰੀ ਉਹ ਦਿਸ ਰਹੀ ਹੈਗੀ ਆ। ਸੋ ਪੈਟਰੋਲ ਐਮਰਜੈਂਸੀ ਰਿਸਪੌਂਸ ਟੀਮ ਨੇ ਰਿਪੋਰਟ ਕੀਤਾ ਵੀ 40 ਦੇ ਕਰੀਬ ਜਿਹੜੇ ਘਰ ਆ ਉਹ ਬੁਰੀ ਤਰ੍ਹਾਂ ਜਿਹੜੇ ਆ ਉਹਨਾਂ ਦਾ ਨੁਕਸਾਨ ਹੋਇਆ ਹੈਗਾ ਆ। ਮਲਟੀਪਲ ਲਾਰਜ ਟੋਰਨੇਡੋਜ਼ ਰਿਪੋਰਟਡ ਸਵੀਅਰ ਸਟਾਰਮ ਮੂਵ। ਸੋ ਪਹਿਲਾਂ ਇੱਕ ਵੱਡਾ ਆ, ਉਸ ਤੋਂ ਬਾਅਦ ਹੋਰ ਵੀ ਕਈ ਜਿਹੜੇ ਟੋਰਨੇਡੋਜ਼ ਆ ਓਕਲਾਹੋਮਾ ਦੇ ਵਿੱਚ ਆਏ ਹੈਗੇ ਆ ਤੇ ਲੋਕਾਂ ਨੂੰ ਜਿਹੜੀ ਵਾਰਨਿੰਗ ਵੀ ਦਿੱਤੀ ਗਈ ਹੈਗੀ ਆ ਵੀ ਬਚ ਕੇ ਰਹੋ। ਪਾਨੀ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਵੀ ਫਲੱਡ ਡੈਮੇਜ ਦੇ ਨਾਲ ਜੋ ਹਾਈਵੇ 18 ਨਾਰਥ ਆਫ 5500 ਰੋਡ ਸਾਊਥ ਆਫ US 412 ਉਹ ਕਾਫੀ ਜ਼ਿਆਦਾ ਡੈਮੇਜ ਹੋਇਆ ਹੈਗਾ ਆ। ਜੀ, ਬਿਲਕੁਲ। ਸੋ ਆਪਣੇ ਵੀ ਇੱਥੇ ਇਹੋ ਜਿਹੇ ਟੋਰਨੇਡੋ ਆਏ ਸੀ, ਪਰ ਇੰਨੇ ਭਿਆਨਕ ਤਾਂ ਨਹੀਂ ਸੀ। ਇੱਥੇ ਟੱਚਡਾਊਨ ਕਰਕੇ ਤਾਂ ਇੱਕ ਹਿਸਾਬ ਦੇ ਨਾਲ ਉਹ ਨੁਕਸਾਨ ਤਾਂ ਨਹੀਂ ਉਹਨਾਂ ਨੇ ਪਹੁੰਚਾਇਆ, ਪਰ ਇੱਦਾਂ ਦੇ ਜਿਹੜੇ ਟੋਰਨੇਡੋਜ਼ ਆ, ਖਾਸ ਕਰਕੇ ਇਹ ਮਿਡ ਵੈਸਟਰਨ ਮੁਲਕਾਂ ਦੇ ਵਿੱਚ, ਸਾਊਥ ਦੇ ਜਿਹੜੀਆਂ ਸਟੇਟਸ ਦੇ ਵਿੱਚ ਇਹ ਜਦੋਂ ਆਉਂਦੇ ਆ ਤਾਂ ਉਹ ਨੁਕਸਾਨ ਖਾਸਾ ਜ਼ਿਆਦਾ ਕਰ ਜਾਂਦੇ ਆ। ਅਤੇ ਬਿਲਕੁਲ ਜਦੋਂ ਤੁਸੀਂ ਦੱਸਿਆ ਵੀ ਕਾਫੀ ਨੁਕਸਾਨ ਹੋਇਆ, 10 ਲੋਕ ਇਸ ਟਾਈਮ ਫੱਟੜ ਦੱਸੇ ਜਾ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਤੁਸੀਂ ਦੇਖੋ ਵੀ ਕਈ ਵਾਰੀ ਕਰਪਸ਼ਨ ਦੀ ਹੱਦ ਹੀ ਹੁੰਦੀ ਆ। ਇੱਕ US ਦੇ ਸਪੈਸ਼ਲ ਫੋਰਸਿਸ ਦਾ ਜਿਹੜਾ ਫੌਜੀ ਆ, ਸੋਲਜਰ ਆ, ਜੋ ਕਿ ਇਨਵੋਲਵ ਸੀਗਾ ਮਿਲਟਰੀ ਆਪਰੇਸ਼ਨ ਦੇ ਵਿੱਚ, ਜਿਸ ਨੇ ਵੈਨੇਜ਼ੁਏਲਾ ਦੇ ਪ੍ਰੈਜ਼ੀਡੈਂਟ ਮਡੋਰੋ ਨੂੰ ਚੱਕ ਕੇ ਲਿਆਂਦਾ ਸੀ, ਉਸ ਦੇ ਉੱਤੇ ਹੁਣ ਜਿਹੜੇ ਚਾਰजेस ਆ ਉਹ ਲਾਏ ਗਏ ਆ। ਬੀਤੇ ਵੀਕਸ ਦੇ ਵਿੱਚ ਆਪਾਂ ਇੱਕ ਸਟੋਰੀ ਕੀਤੀ ਸੀ ਵੀ ਇੱਕ ਬੰਦੇ ਨੇ ਜਿਹੜੇ ਮਡੂਰੋ ਨੂੰ ਫੜੇ ਜਾਣ ਦੇ ਉੱਤੇ ਇੱਕ ਪੋਲੀ ਮਾਰਕੀਟ ਬੈਟਿੰਗ ਜਿੱਥੇ ਸੱਟਾ ਲੱਗਦਾ ਆ, ਉਹ ਵੈਬਸਾਈਟ ਦੇ ਉੱਤੇ ਉਹਨੇ $4 ਲੱਖ ਕਮਾਇਆ ਸੀ। ਹੁਣ ਉਹ ਪਤਾ ਲੱਗ ਰਿਹਾ ਆ ਵੀ ਇਹ ਕੋਈ ਹੋਰ ਬੰਦਾ ਨਹੀਂ, ਇਹ US ਦਾ ਫੌਜੀ ਹੀ ਸੀਗਾ, ਜਿਸ ਨੇ ਇਹ ਕਮਾਈ ਜਿਹੜੇ $4 ਲੱਖ ਸੱਟੇ ਤੋਂ ਜਿਹੜੇ ਉਹਨੇ ਕਮਾਏ ਹੈਗੇ ਆ। ਤੇ ਆਨਲਾਈਨ ਬੈਟਿੰਗ ਮਾਰਕੀਟ ਦੇ ਵਿੱਚ ਗੈਨਨ ਕੈਨ ਵੈਨ ਡਾਈਕ ਕਹਿੰਦੇ ਇਹ ਖੁਦ ਪਾਰਟ ਸੀਗਾ ਆਪਰੇਸ਼ਨ ਦਾ, ਜਿਸ ਨੇ ਮਡੂਰੋ ਨੂੰ ਚੱਕ ਕੇ ਲਿਆਉਣਾ ਸੀ ਜਨਵਰੀ ਦੇ ਵਿੱਚ। ਕਲਾਸੀਫਾਈਡ ਇਨਫੋਰਮੇਸ਼ਨ ਇਹਦੇ ਕੋਲ ਸੀਗੀ ਤੇ ਇਹਨੇ ਉਸ ਕਲਾਸੀਫਾਈਡ ਇਨਫੋਰਮੇਸ਼ਨ ਦਾ ਫਾਇਦਾ ਚੱਕਦੇ ਹੋਏ ਜਿਹੜੀ ਮਨੀ ਆ ਉਹ $4 ਲੱਖ ਜਿਹੜੇ ਪ੍ਰੈਡਿਕਸ਼ਨ ਮਾਰਕੀਟ ਸਾਈਟ ਪੋਲੀ ਮਾਰਕੀਟ ਤੋਂ ਜਿਹੜੀ ਉਹ ਬਣਾਈ ਆ। ਨਿਊਯਾਰਕ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਦੇ ਆਫਿਸ ਦੇ ਦੁਆਰਾ ਇਹ ਜਿਹੜੇ ਦੋਸ਼ਾਂ ਦੇ ਅਧੀਨ ਇਸ ਨੂੰ ਹੁਣ ਚਾਰਜ ਕੀਤਾ ਜਿਹੜਾ ਹੋ ਗਿਆ ਆ। 38 ਸਾਲਾ ਵੈਨ ਡਾਇਕ ਕਹਿੰਦਾ ਪਲੈਨਿੰਗ ਤੇ ਐਗਜ਼ੀਕਿਊਸ਼ਨ ਦੇ ਵਿੱਚ ਇਨਵੋਲਵ ਸੀਗਾ, ਜਿਹੜਾ ਕਿ ਮਡੂਰੋ ਦੇ ਫੜੇ ਜਾਣ ਤੋਂ 1 ਮਹੀਨਾ ਪਹਿਲਾਂ ਸ਼ੁਰੂ ਹੋ ਚੁੱਕੀ ਸੀ, ਤਕਰੀਬਨ 8 ਦਸੰਬਰ ਨੂੰ। ਤੇ ਕਹਿੰਦੇ ਜਿਹੜੇ ਫੈਡਰਲ ਪ੍ਰੋਸੀਕਿਊਟਰ ਆਫਿਸ ਆ, ਉਹਨਾਂ ਨੇ ਕਿਹਾ ਵੀ ਆਲਦੋ ਇਹਨੇ NDA ਨਾਨ ਡਿਸਕਲੋਜ਼ਰ ਐਗਰੀਮੈਂਟ ਸਾਈਨ ਵੀ ਕੀਤਾ ਸੀਗਾ ਵੀ ਮੈਂ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਜਿਹੜੀ ਕਲਾਸੀਫਾਈਡ ਤੇ ਸੈਂਸਿਟਿਵ ਇਨਫੋਰਮੇਸ਼ਨ ਉਹ ਕਿਸ ਆਪਰੇਸ਼ਨ ਦੇ ਨਾਲ ਸੰਬੰਧਿਤ ਉਹ ਨਹੀਂ ਕਿਸੇ ਦੇ ਨਾਲ ਸਾਂਝੀ ਕਰੂੰਗਾ। ਪਰ ਕਹਿੰਦੇ ਵੀ ਉਸ ਦੀ ਵਰਤੋਂ ਕਰਦੇ ਹੋਏ ਇਸ ਬੰਦੇ ਨੇ ਜਿਹੜੀਆਂ ਆ ਉਹ ਸੱਟਾ ਲਾਉਣਾ ਸ਼ੁਰੂ ਕਰ ਦਿੱਤਾ ਮਡੋਰੋ ਦੇ ਨਾਲ ਸੰਬੰਧਿਤ 31 ਜਨਵਰੀ 2026 ਤੋਂ। ਤੇ ਸੌਰੀ ਉਸ ਤੋਂ ਉਦੋਂ ਤੱਕ ਜਿਹੜਾ ਵੀ ਇਹ ਸੱਟਾ ਜਿਹੜਾ ਉਹ ਲਾਉਂਦਾ ਜਿਹੜਾ ਹੋ ਰਿਹਾ, ਜਿਸ ਦੇ ਵਿੱਚ ਇਵੈਂਚੁਅਲੀ ਇਸ ਨੇ $4 ਲੱਖ ਜਿਹੜੇ ਆ ਉਹ ਕਮਾਈ ਜਿਹੜੇ ਉਹ ਕਰ ਲਏ ਸੀਗੇ। ਸੋ ਕਹਿੰਦੇ ਵੀ ਇਹਦਾ ਕੋਈ ਵੈਂਡਾਇਕ ਦਾ ਪਬਲਿਕ ਰੈਕਰਡ ਦੇ ਵਿੱਚ ਇਨਫੋਰਮੇਸ਼ਨ ਟੈਲੀਫੋਨ ਨੰਬਰ ਲਿਸਟਡ ਜਿਹੜਾ ਉਹ ਸੀਗਾ ਉਹ ਸਰਵਿਸ ਦੇ ਵਿੱਚ ਹੁਣ ਨਹੀਂ ਹੈਗਾ। ਤੇ ਜਿਹੜੇ ਅਟਰਨੀਜ਼ ਆ ਉਹ ਕਹਿੰਦੇ ਵੀ ਉਹਨਾਂ ਜਿਹੜੇ ਲਿਸਟ ਕੀਤੇ ਹੋਏ ਆ ਉਹ ਹੈ ਨਹੀਂ ਆ ਕੋਈ ਵੀ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਅਜੇ ਇਸ ਨੂੰ ਕੋਈ ਅਟਰਨੀ ਇਹਨੇ ਜਿਹੜਾ ਉਹ ਨਹੀਂ ਲਿਆ ਹੈਗਾ। ਇਨਸਾਈਡਰ ਟ੍ਰੇਡਿੰਗ ਹੈਜ਼ ਨੋ ਪਲੇਸ ਔਨ ਪੋਲੀ ਮਾਰਕੀਟ, ਇਹ ਉਹਨਾਂ ਦੀ ਕੰਪਨੀ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਹੋਈ ਆ। ਦੂਜੀ ਕੰਪਲੇਂਟ ਵੀ ਜਿਹੜੀ ਹੁਣ ਇਸ ਤੇ ਉਲਟ ਫਾਈਲ ਕਰ ਦਿੱਤੀ ਗਈ ਹੈ। ਕਮੋਡਿਟੀ ਫਿਊਚਰ ਟ੍ਰੇਡਿੰਗ ਕਮਿਸ਼ਨ ਜਿਹੜੀ ਫੈਡਰਲ ਏਜੰਸੀ ਹੈ ਜਿਹੜੀ ਰੈਗੂਲੇਟ ਕਰਦੀ ਹੈ ਜਿਹੜੀ ਸੱਟੇ ਦੀ ਜਿਹੜੀ ਮਾਰਕੀਟ ਆ ਪ੍ਰੈਡਿਕਸ਼ਨ ਮਾਰਕੀਟ ਨੂੰ, ਤੇ ਉਹਨਾਂ ਨੇ ਇੱਕ ਪੈਰਲਲ ਕੰਪਲੇਂਟ ਵੈਨ ਡਾਇਕ ਦੇ ਉਲਟ ਬਣਾਈ ਆ। ਕੰਪਲੇਂਟ ਦੇ ਵਿੱਚ ਇਹ ਕਥਿਤ ਦਾਵਾ ਆ ਵੀ ਇਹਨੇ $35,000 ਆਪਣੇ ਪਰਸਨਲ ਅਕਾਊਂਟ ਦੇ ਵਿੱਚੋਂ ਕ੍ਰਿਪਟੋ ਕਰੰਸੀ ਐਕਸਚੇਂਜ ਅਕਾਊਂਟ 'ਚ
ਮੂਵ ਕੀਤਾ 26 ਦਸੰਬਰ ਨੂੰ। ਤੇ ਆਪਾਂ ਨੂੰ ਪਤਾ ਵੀ ਨਵਾਂ ਸਾਲ ਚੜ੍ਹਦਿਆਂ ਹੀ ਜਨਵਰੀ ਦੇ ਪਹਿਲੇ ਦਿਨਾਂ ਦੇ ਵਿੱਚ 2 ਜਨਵਰੀ 2 ਦੀ ਰਾਤ ਸੀਗੀ ਸ਼ਾਇਦ, ਜਿਸ ਦਰਮਿਆਨ ਯੂਐਸ ਦੀ ਜਿਹੜੀ ਫੋਰਸਿਸ ਆ ਉਹ ਕਰਾਕਸ ਦੇ ਵਿੱਚ ਗਏ ਤੇ ਮਡੂਰੋ ਨੂੰ ਚੱਕ ਕੇ ਜਿਹੜਾ ਉਹਨਾਂ ਨੇ ਲੈ ਆਂਦਾ ਸੀਗਾ। ਸੋ ਕਹਿੰਦੇ ਵੀ ਉਹਦੇ ਵਿੱਚ ਉਹਨੇ $32,500 ਬੈਟ ਲਾਏ ਵੀ ਮਡੂਰੋ ਨੂੰ ਰਿਮੂਵ ਕਰ ਦਿੱਤਾ ਜਾਊਗਾ ਪਾਵਰ ਤੋਂ। ਤੇ ਕਹਿੰਦੇ ਵੀ ਇਹਨੇ ਸਾਰੀਆਂ ਬੈਟਸ 30 ਦਸੰਬਰ ਤੋਂ 2 ਜਨਵਰੀ ਦੇ ਦਰਮਿਆਨ ਜਿਹੜੀਆਂ ਹੁਲਾਈਆਂ, ਜਿਹਦੇ ਵਿੱਚ ਮੈਜੋਰਟੀ ਜਿਹੜੀਆਂ ਉਸਨੇ 2 ਜਨਵਰੀ ਦੀ ਰਾਤ ਜਿਸ ਦਿਨ ਇਹ ਆਪਰੇਸ਼ਨ ਹੋਇਆ ਉਸ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਕੁਝ ਘੰਟਿਆਂ ਪਹਿਲਾਂ ਹੀ ਜਿਹੜੀਆਂ ਉਹ ਲਾਈਆਂ ਸੀਗੀਆਂ। ਸੋ ਮਡੂਰੋ ਆਊਟ ਬਾਏ। ਸੋ ਕਹਿੰਦੇ ਵੀ ਇਦਾਂ ਦੇ ਜਿਹੜੇ ਪੋਲੀ ਮਾਰਕੀਟ ਦੇ ਉੱਤੇ ਟ੍ਰੈਂਡ ਜਿਹੜੇ ਉਹ ਚੱਲੇ, ਜਿਸ ਦੇ ਵਿੱਚ ਇਸਨੇ $4 ਲੱਖ ਜਿਹੜਾ ਉਹ ਬਣਾਇਆ ਆ। ਤੇ ਹੁਣ ਇਨਸਾਈਡਰ ਟ੍ਰੇਡਿੰਗ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਹੁਣ ਚਾਰਜ ਕੀਤਾ ਗਿਆ ਆ। ਤੇ ਆਲਰੇਡੀ ਕਈ ਬਾਈ ਪਾਰਟੀਜ਼ਨ ਦੋਨੋਂ ਧਿਰਾਂ ਦੇ ਵੱਲੋਂ ਇਹ ਜਿਹੜਾ ਉਹ ਚਲੋ ਵੀ ਆਵਾਜ਼ ਉੱਠ ਰਹੀ ਆ ਵੀ ਬਹੁਤ ਜ਼ਿਆਦਾ ਮੈਸਿਵ ਪ੍ਰੋਫਿਟਸ ਇਨਸਾਈਡਰ ਟ੍ਰੇਡਿੰਗ ਦੇ ਨਾਲ ਜਿਹੜੇ ਉਹ ਕੀਤੇ ਜਾ ਰਹੇ ਆ, ਉਹ ਫਾਇਦਾ ਜਿਹੜਾ ਉਹ ਲੈ ਰਹੇ ਨੇ ਤੇ ਇਸ ਦੇ ਉੱਤੇ ਜਿਹੜੀ ਉਹ ਠੱਲ ਪੈਣੀ ਚਾਹੀਦੀ ਆ। ਉਦਾਂ ਤੇ ਕਾਂਗਰਸਮੈਨ, ਕਾਂਗਰਸ ਵੂਮਨਸ, ਲਾਅ ਮੇਕਰਸ ਦੇ ਉੱਤੇ ਇਹ ਰੋਕ ਲਾਉਣ ਦੀ ਮੰਗ ਲੰਮੇ ਸਮੇਂ ਤੋਂ ਉੱਠ ਰਹੀ ਆ, ਪਰ ਇਹ ਆਪਣੇ ਉੱਤੇ ਕਦੀ ਵੀ ਇਦਾਂ ਦਾ ਕਹਿ ਸਕਦੇ ਆ ਵੀ ਬੰਨ ਨਹੀਂ ਲਾ ਰਹੇ ਹੈਗੇ ਵੀ ਜਿਹਦੇ ਨਾਲ ਇਹ ਇਨਸਾਈਡਰ ਟ੍ਰੇਡਿੰਗ ਜਾਂ ਟ੍ਰੇਡਿੰਗ ਹੀ ਓਵਰਆਲ ਇਹਨਾਂ ਦੀ ਜਿਹੜੀ ਉਹ ਬੰਦ ਕੀਤੀ ਜਾਵੇ। ਇੱਕ ਨਹੀਂ, ਪਹਿਲਾਂ ਵੀ ਆਪਾਂ ਬਹੁਤ ਵਾਰੀ ਜਿਹੜੇ ਇਦਾਂ ਦੀ ਚੀਜ਼ ਦੇਖੀ ਆ। ਹੁਣੇ ਰੀਸੈਂਟਲੀ ਜਦੋਂ ਤੇਲ ਦਾ ਰੌਲਾ ਰੱਪਾ ਪਿਆ ਸੀ, ਜਦੋਂ ਟਰੰਪ ਉਹਨਾਂ ਦਾ ਬਿਆਨ ਆਉਂਦਾ ਸੀਗਾ, ਉਸ ਤੋਂ ਪਹਿਲਾਂ ਕਾਫੀ ਲੋਕ, ਖਾਸ ਕਰਕੇ ਸੀਜ਼ਫਾਇਰ ਤੋਂ ਪਹਿਲਾਂ ਕਾਫੀ ਲੋਕਾਂ ਨੇ ਜਿਹੜਾ ਹਰਜੋਤ ਸਿੰਘ ਜੀ ਇਸ ਪਾਸੇ ਨੂੰ ਉਂਗਲ ਕੀਤੀ ਆ ਵੀ ਇਹ ਬੰਦਿਆਂ ਨੇ ਮਿਲੀਅਨਸ ਆਫ ਡਾਲਰ, 500 ਮਿਲੀਅਨ ਡਾਲਰ ਕਿੱਦਾਂ ਜਿਹੜਾ ਉਹ ਬਣਾ ਲਿਆ, ਵੀ ਇਹਨਾਂ ਨੂੰ ਕਿੱਦਾਂ ਪਤਾ ਸੀਗਾ ਵੀ ਤੇਲ ਦੀ ਕੀਮਤ ਜਿਹੜੀ ਉਹ ਘਟਣ ਜਾ ਰਹੀ ਆ। ਤੇ ਉਸ ਤੋਂ ਬਾਅਦ ਫਿਰ ਟਰੰਪ ਉਹਨਾਂ ਦਾ ਬਿਆਨ ਆ ਜਾਂਦਾ ਸੀਗਾ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਸੋ ਕਰਪਸ਼ਨ ਕਈ ਜਿਹੜੇ ਉਹ ਤਰੀਕੇ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਆ ਤੇ ਹੁਣ ਅਮਰੀਕੀ ਫੌਜੀ ਹੀ ਉਸ ਨੂੰ ਚਾਰਜ ਕੀਤਾ ਗਿਆ ਹੈ। ਪ੍ਰੈਜ਼ੀਡੈਂਟ ਟਰੰਪ ਹੁਣੀ ਇੱਕ ਈਵੈਂਟ ਦੇ ਵਿੱਚ ਗਏ ਜਿੱਥੇ ਉਹ ਗੈਸਟ ਸੀਗੇ। ਪੈਰਾਮਾਉਂਟ ਦੇ ਸੀਈਓ ਡੇਵਿਡ ਐਲਿਸਨ ਵੀ ਉੱਥੇ ਸੀਗੇ ਤੇ ਉੱਥੇ ਕਾਫੀ ਜਿਹੜੇ ਉਹਨਾਂ ਦੇ ਮੈਗਾ ਦੇ ਸਪੋਰਟਰਸ ਆ, ਉਹਨਾਂ ਨੇ ਹੀ ਪ੍ਰੈਜ਼ੀਡੈਂਟ ਦਾ ਵਿਰੋਧ ਕੀਤਾ। ਪ੍ਰੋਟੈਸਟਰਸ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ, ਜੋ ਕਿ ਇੱਕ ਬਹੁਤ ਮਹਿੰਗਾ ਜਿਹੜਾ ਡਿਨਰ ਹੋ ਰਿਹਾ ਸੀ, ਜਿਹਨੂੰ ਪੈਰਾਮਾਉਂਟ ਸਕਾਈ ਡਾਂਸ ਸੀਈਓ ਡੇਵਿਡ ਐਲਿਸਨ ਹੋਸਟ ਕਰ ਰਿਹਾ ਸੀ, ਕਹਿੰਦੇ ਵੀ ਉਹ ਪੁਸ਼ ਕਰ ਰਿਹਾ $111 ਮਿਲੀਅਨ ਟੇਕ ਓਵਰ ਜਿਹੜਾ ਉਹਨਾਂ ਦਾ ਰਾਈਵਲ ਮੀਡੀਆ ਹੈਗਾ ਆ, ਜਾਇੰਟ ਡਿਸਪਾਈਟ ਮੋਨੋਪੋਲੀ ਕੰਸਰਨ। ਸੋ ਇਹ ਹੁਣ ਕੰਪਨੀਆਂ ਬੜਬੜੀਆਂ ਜਿਹੜੀਆਂ ਆਪਸ ਹੀ ਇਕੱਠੀਆਂ ਹੋ ਰਹੀਆਂ, ਉਹਦੇ ਨਾਲ ਆਮ ਲੋਕਾਂ ਦੀ ਜਿਹੜੀ ਜੌਬਾਂ ਆ ਉਹਨਾਂ ਨੂੰ ਵੀ ਖਤਰਾ ਹੁੰਦਾ ਹੈਗਾ। ਸੋ ਉਹਦੇ ਵਿਰੋਧ 'ਚ ਟਰੰਪ ਉਹਨਾਂ ਦੇ ਜਿਹੜੇ ਸਪੋਰਟਰ ਸੀਗੇ, ਉਹਨਾਂ ਨੇ ਹੀ ਜਿਹੜਾ ਕਾਫੀ ਵਿਰੋਧ ਕੀਤਾ ਹੈਗਾ। ਅਗਲੀ ਖਬਰ 'ਤੇ ਚੱਲੀਏ। ਰਾਜਕਨਵੀਰ ਸਿੰਘ ਜੀ, ਇੱਕ ਕਹਿੰਦੇ ਵੀ ਜਿਹੜੇ ਸਮਾਲ ਫਲੀਟ ਟਰੱਕਰਸ ਹੈਗੇ ਆ ਜਾਂ ਬ੍ਰੋਕਰਸ ਆ, ਉਹ ਬਹੁਤ ਜ਼ਿਆਦਾ ਜਿਹੜੀ ਬੈਂਕਰਪਸੀਜ਼ ਆ ਉਹ ਫਾਈਲ ਕਰ ਰਹੇ ਹੈਗੇ। 12 ਕੰਪਨੀਆਂ ਨੇ ਯੂਐਸਏ ਦੇ ਵਿੱਚ ਫਾਈਲ ਕੀਤੀਆਂ, ਜਿਹਦਾ 57 ਟਰੱਕ ਕੈਰੀਅਰ ਬੌਂਡ ਲੌਜਿਸਟਿਕਸ, ਦਰਜਨਾਂ ਦੇ ਕਰੀਬ ਜੋ ਕੰਪਨੀਆਂ ਆ ਉਹ ਧੜਾ ਧੜ ਟਰੱਕਿੰਗ ਕੰਪਨੀਆਂ ਉਹ ਬੈਂਕਰਪਸੀ ਫਾਈਲ ਕਰ ਰਹੀਆਂ ਹੈਗੀਆਂ ਆ, ਜਿਨ੍ਹਾਂ 'ਚ ਬਹੁਤ ਸਾਰੇ ਉਹਨਾਂ ਨੇ ਇਲੀਨੋਇਸ ਸਟੇਟ ਕਹਿੰਦੇ ਇਸ ਵਾਰੀ ਕਾਫੀ ਲੀਡ ਕਰ ਰਹੀ ਆ। ਆਲ ਬਾਉਂਡ ਕੈਰੀਅਰ, ਆਲ ਸਟਾਰ ਟ੍ਰੇਲਰ ਸੇਲ, ਡਾਰਕ ਕੈਰੀਅਰ, ਫਰੇਟ ਸ਼ਾਰਪਸ ਇਨਕਾਰਪੋਰੇਸ਼ਨ, ਹਨੀ ਵੀ ਫਰੇਟ ਗਰੁੱਪ, KL ਟਰੱਕਿੰਗ, MLG ਫਰੇਟ, ਰਾਈਵੇਰਾ ਵਨ ਲੌਜਿਸਟਿਕ, ਟਾਈਮੈਕਸ ਫਰੇਟ ਇਨਕਾਰਪੋਰੇਸ਼ਨ, ਇਹ ਸਾਰੀਆਂ ਸ਼ਿਕਾਗੋ ਇਲੀਨੋਇਸ ਦੀਆਂ ਕੰਪਨੀਆਂ ਤੇ ਇੱਕ ZD ਸੈਂਡ LLC, ਇਹ ਟੈਕਸਸ ਦੀ ਕੰਪਨੀ ਹੈ। ਇਹਨਾਂ ਸਾਰਿਆਂ ਨੇ ਜੋ ਆ ਚੈਪਟਰ 11 ਫਾਈਲ ਕਰ ਦਿੱਤਾ ਹੈਗਾ ਆ। ਇਲੀਨੋਇਸ ਸਟੇਟ ਕਹਿੰਦੇ ਵੀ ਵਨ ਆਫ ਦਾ ਹੌਟ ਸਪੌਟ ਆ ਬੈਂਕਰਪਸੀ ਦੇ ਵਿੱਚ। ਇਸ ਤੋਂ ਪਹਿਲਾਂ ਵੀ ਸਟਰੋਨ ਲੌਜਿਸਟਿਕ, ਫਰੇਟ ਸ਼ਾਰਪਸ, MLG ਫਰੇਟ, ਰੈਵੇਰਾ, ਔਨ ਪੁਆਇੰਟ ਲੌਜਿਸਟਿਕ, ਟਾਈਮੈਕਸ ਫਰੇਟ, ਆਲ ਬਾਉਂਡ ਕੈਰੀਅਰ, DAR ਕੈਰੀਅਰ, ਇਹ ਸਾਰੇ ਜਿਹੜੇ ਬੈਂਕਰਪਸੀਜ਼ ਫਾਈਲ ਕਰ ਰਹੇ ਹੈਗੇ ਆ। ਕਹਿੰਦੇ ਵੀ 1 ਤੋਂ ਲੈ ਕੇ 50 ਤੱਕ ਜਿਹੜੇ ਟਰੱਕਰਸ ਆ, ਜਿਨ੍ਹਾਂ ਦੇ ਕੋਲ ਟਰੱਕ ਆ, ਉਹ ਜ਼ਿਆਦਾ ਕੰਪਨੀਆਂ ਬੈਂਕਰਪਸੀ ਫਾਈਲ ਕਰ ਰਹੀਆਂ ਹੈਗੀਆਂ। ਮੈਜੋਰਟੀ ਆਫ ਦਾ ਜਿਹੜੀਆਂ ਫਾਈਲਿੰਗ ਉਹ ਚੈਪਟਰ 7 ਆ। ਉਹਦਾ ਮਤਲਬ ਇਹ ਆ ਵੀ ਉਹ ਕਲੋਜ਼ ਹੀ ਕਰ ਰਹੇ ਆ ਇਨ ਪਲੇਸ ਆਫ ਰੀਸਟਰਕਚਰਿੰਗ। ਇੱਕ ਤਾਂ ਚੈਪਟਰ 11 ਹੁੰਦਾ, ਚੈਪਟਰ 7 ਦਾ ਮਤਲਬ ਉਹ ਬਿਜ਼ਨਸ ਹੀ ਕਲੋਜ਼ ਕਰ ਰਹੇ ਹੈਗੇ ਆ। ਸੋ ਬ੍ਰੋਕਰ ਐਕਸਪੋਜ਼ਰ, ਬਹੁਤ ਸਾਰੇ ਜਿਹੜੇ ਲੌਜਿਸਟਿਕ ਫਰਮਸ ਹੈਗੀਆਂ ਨਾਨ ਐਸੈਟ ਤੇ ਹਾਈਬ੍ਰਿਡ, ਉਹਨਾਂ ਨੇ ਵੀ ਜਿਹੜੀਆਂ ਬੈਂਕਰਪਸੀਜ਼ ਫਾਈਲ ਕੀਤੀਆਂ ਹੈਗੀਆਂ ਆ। ਸੋ ਟਰੱਕਿੰਗ ਇੰਡਸਟਰੀ ਹਜੇ ਵੀ ਬਹੁਤ ਬੈਡ ਸਿਚੁਏਸ਼ਨ ਦੇ ਵਿੱਚ ਜਾ ਰਹੀ ਹੈ। ਜੀ,
ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਅਪਡੇਟ ਅਮਰੀਕਾ ਦੇ ਵਿੱਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ते दूजा नंबर 408 722 7698 डायल करो यानी 408 722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 408 722 7698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200। ਇੱਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਸਟਿਸ ਡਿਪਾਰਟਮੈਂਟ ਨੇ ਅੱਜ ਇੱਕ ਪਾਕਿਸਤਾਨੀ ਬੋਰਨ ਲੌਂਗ ਆਈਲੈਂਡ ਦਾ ਡਾਕਟਰ, ਜਿਸ ਦੇ ਉੱਤੇ ਇਹ ਦੋਸ਼ ਸੀਗੇ ਵੀ ਉਸਨੇ 11 ਸਾਲ ਦੀ ਇੱਕ ਬੱਚੀ ਨੂੰ ਸੈਕਸ਼ੂਅਲੀ ਐਕਸਪਲੋਇਟ ਕੀਤਾ ਆ, ਉਸ ਦੀ ਸਿਟੀਜ਼ਨਸ਼ਿਪ ਵਾਪਸ ਖੋਹ ਲਈ ਹੈਗੀ ਆ। ਉਸ ਦਾ ਡੀਨੈਚੁਰਲਾਈਜੇਸ਼ਨ ਕੇਸ ਇਸ ਦੇ ਉਲਟ ਹਸਨ ਸ਼ੇਰਜਿਲ ਖਾਨ ਦੇ ਉਲਟ ਲਿਆਂਦਾ ਸੀਗਾ। 2016 ਤੋਂ ਇਹ ਜੇਲ੍ਹ ਦੇ ਵਿੱਚ ਸੀਗਾ। US ਅਟਰਨੀ ਜੇ ਕਲੇਟਨ, ਜਿਹੜੇ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ 300 ਤੋਂ ਵੱਧ ਇਦਾਂ ਦੀਆਂ ਪ੍ਰੋਸੀਡਿੰਗਸ, ਯਾਨੀ ਕਿ 300 ਤੋਂ ਵੱਧ ਅਜਿਹੇ ਲੋਕ ਨੇ ਜਿਨ੍ਹਾਂ ਦੀ ਸਿਟੀਜ਼ਨਸ਼ਿਪ ਵਾਪਸ ਲਈ ਜਾ ਰਹੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ, ਕਿਉਂਕਿ ਇਹਨਾਂ ਨੇ ਕਹਿੰਦੇ ਵੀ ਝੂਠ ਜਿਹੜਾ ਉਹ ਬੋਲ ਕੇ ਜਾਂ ਇਨਫੋਰਮੇਸ਼ਨ ਨੂੰ ਲੁਕਾ ਕੇ ਜਾਂ ਘਿਨਾਉਣੇ ਕੰਮ ਜਿਹੜੇ ਉਹ ਕੀਤੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸਿਟੀਜ਼ਨਸ਼ਿਪ ਲਈ ਆ। ਤੇ ਕਹਿੰਦੇ ਵੀ ਅਸੀਂ ਅਜਿਹੇ ਲੋਕਾਂ ਨੂੰ US ਦੇ ਸਿਟੀਜ਼ਨ ਨਹੀਂ ਰਹਿਣ ਦੇਣਾ। Naturalization and US citizenship will not protect sexual predators from the consequences of their horrific acts. Assistant Attorney General Brett Shumate ਉਹਨਾਂ ਨੇ ਇੱਕ ਜਾਣਕਾਰੀ ਦਿੰਦੇ ਹੋਏ ਜਿਹੜਾ ਉਹ ਦੱਸਿਆ ਹੈਗਾ। ਸੋ ਕਹਿੰਦੇ ਵੀ ਜੇ ਤੁਸੀਂ ਘਿਨਾਉਣੇ ਕੰਮ ਕੀਤੇ ਆ, ਸੈਕਸ਼ੂਅਲ ਪ੍ਰੀਡੇਟਰ ਆ, ਤੇ ਇਹਨਾਂ ਦਾ ਜਿਹੜਾ ਖਾਮਿਆਜ਼ਾ ਤੁਹਾਨੂੰ ਭੁਗਤਣਾ ਪਊਗਾ। ਜਸਟ ਬਿਕੋਜ਼ ਤੁਸੀਂ ਨੈਚੁਰਲਾਈਜ਼ ਹੋ ਚੁੱਕੇ ਆ, US ਸਿਟੀਜ਼ਨ ਬਣ ਚੁੱਕੇ ਆ, ਤੁਸੀਂ ਇਸ ਤੋਂ ਬਚੋਗੇ ਨਹੀਂ। ਤੁਹਾਨੂੰ ਸਜ਼ਾ ਵੀ ਹੋਊਗੀ ਤੇ ਤੁਹਾਡੀ ਸਿਟੀਜ਼ਨਸ਼ਿਪ ਵੀ ਜਿਹੜੀ ਆ ਉਹ ਖੋਈ ਜਿਹੜੀ ਉਹ ਜਾਊਗੀ। ਸੋ ਖਾਨ ਨੇ ਵੀ ਅਪਲਾਈ ਕੀਤਾ ਸੀਗਾ 2012 ਦੇ ਵਿੱਚ ਸਿਟੀਜ਼ਨਸ਼ਿਪ ਦੇ ਲਈ, ਤੇ ਕਹਿੰਦੇ ਵੀ 4 ਮਹੀਨੇ ਬਾਅਦ ਉਹ ਟਰੈਵਲ ਕੀਤਾ ਉਹਨੇ ਨਿਊਯਾਰਕ ਤੋਂ ਲੰਡਨ ਦੇ ਵਿੱਚ, ਜਦ ਇਸ ਨੇ ਇੱਕ ਛੋਟੀ ਬੱਚੀ ਦੇ ਨਾਲ ਸੈਕਸ਼ੂਅਲੀ ਉਸਨੂੰ ਐਕਸਪਲੋਇਟ ਵੀ ਕੀਤਾ ਸੀਗਾ। ਉਸਨੇ 15 ਸਾਲ ਦੀ ਬੱਚੀ ਦੇ ਨਾਲ ਵੀ ਇਦਾਂ ਦੇ ਸੰਬੰਧ ਜਿਹੜੇ ਉਹ ਬਣਾਏ ਆ, ਤੇ ਕਹਿੰਦਾ ਵੀ ਇਹ ਇਸ ਨੂੰ ਗਰੂਮ ਕਰ ਰਿਹਾ ਸੀ, ਉਸੇ ਕੁੜੀ ਨੂੰ, ਜਦੋਂ ਤੋਂ ਉਹ 11 ਸਾਲਾਂ ਦੀ ਸੀਗੀ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਹਰਜੋਤ ਸਿੰਘ ਜੀ ਆਈ ਆ। ਸੋ ਇਹ ਪਾਕਿਸਤਾਨੀ ਬੋਰਨ ਜਿਹੜਾ US ਦਾ ਸਿਟੀਜ਼ਨ ਬਣ ਚੁੱਕਾ ਸੀਗਾ, ਪਰ ਬੱਚੀ ਦੇ ਨਾਲ ਇਹ ਘਿਨਾਉਣੇ ਕੰਮ ਕਰਨ ਤੋਂ ਬਾਅਦ ਚ ਹੁਣ ਇੱਕ ਤਾਂ ਜੇਲ੍ਹ ਕੱਟ ਰਿਹਾ ਆ, ਤੇ ਦੂਜੀ ਹੁਣ ਇਸ ਦੀ ਸਿਟੀਜ਼ਨਸ਼ਿਪ ਵੀ ਵਾਪਸ ਲਈ ਜਾ ਰਹੀ ਆ। ਤੇ ਇਹਨਾਂ ਦੇ ਦੱਸਣ ਦੇ ਮੁਤਾਬਕ 300 ਤੋਂ ਵੱਧ ਅਜਿਹੇ ਕੇਸ ਇਸ ਟਾਈਮ ਅਮਰੀਕਾ ਦੇ ਵਿੱਚ ਚੱਲ ਰਹੇ ਨੇ, ਜਿਹਦੇ ਨਾਲ ਲੋਕਾਂ ਨੂੰ ਡੀਨੈਚੁਰਲਾਈਜ਼ ਕੀਤਾ ਜਾ ਰਿਹਾ ਹੈ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਇੰਡੀਆ ਨੂੰ ਹੈਲ ਹੋਲ ਕੰਟਰੀ ਕਹਿਣ ਤੋਂ ਬਾਅਦ ਜੋ ਇੰਡੀਆ ਦੇ ਪੋਲੀਟੀਸ਼ੀਅਨਸ ਆ ਉਹ ਕਾਫੀ ਅਪਸੈਟ ਹੈਗੇ ਆ। ਟਰੰਪ ਉਹਨਾਂ ਨੇ ਇੱਕ ਟਵੀਟ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਇੰਡੀਆ ਤਾਂ ਚਾਈਨਾ ਤਾਂ ਇੱਕ ਤਰ੍ਹਾਂ ਨਾਲ ਨਰਕ ਦੇ ਘਰ ਹੈਗੇ ਆ, ਤੇ ਉਹ ਇੱਥੇ ਆਉਂਦੇ ਆ ਅਮਰੀਕਾ ਦੇ ਵਿੱਚ, ਇੱਥੇ ਬੱਚੇ ਜਮਾਉਂਦੇ ਆ, ਤੇ ਉਹ ਫਿਰ ਗਾਹਾਂ ਫੈਮਲੀਆਂ ਸੱਦਦੇ ਆ, ਤੇ ਸਾਡਾ ਮੁਲਕ ਜਿਹੜਾ ਆ ਉਸ ਨੂੰ ਮੈਸ ਅਪ ਕਰ ਰਹੇ ਹੈਗੇ ਆ। ਉਹਦੇ ਸੰਬੰਧ ਵਿੱਚ ਫੋਰਨ ਮਿਨਿਸਟਰੀ ਨੇ ਹੁਣ ਇੱਕ ਪੋਡਕਾਸਟ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਟਰੰਪ ਉਹਨਾਂ ਦਾ ਜਿਹੜਾ ਇਹ ਅਨਇਨਫੋਰਮ, ਇਨਅਪਰੋਪਰੀਏਟ ਤੇ ਪੂਅਰ ਟੇਸਟ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਆ, ਇਹ ਬਹੁਤ ਮਾੜੀ ਗੱਲ ਹੈਗੀ ਆ। ਬੁੱਧਵਾਰ ਨੂੰ ਟਰੰਪ ਉਹਨਾਂ ਨੇ 4 ਪੇਜ ਦੀ ਜਿਹੜੀ ਟਰਾਂਸਕ੍ਰਿਪਸ਼ਨ ਆਫ ਰਿਮਾਰਕਸ ਆ, ਜਿਹੜੇ ਇੱਕ ਕੰਜ਼ਰਵੇਟਿਵ ਪੋਡਕਾਸਟ ਹੋਸਟ ਮਾਈਕਲ ਸੈਵੇਜ ਆ, ਉਹਦੇ ਨਾਲ ਜਿਹੜੀ ਡਿਸਕਸ ਕੀਤੀ ਸੀ, ਉਹਦੇ ਨਾਲ ਉਹ ਕਰ ਰਹੇ ਸੀ। ਤੇ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਜਿਹੜਾ US ਦਾ ਕਨਸਟੀਟਿਊਸ਼ਨ ਆ, ਰਾਈਟ ਟੂ ਸਿਟੀਜ਼ਨਸ਼ਿਪ ਬਾਈ ਬਰਥ,
ਉਹ ਜਿਹੜਾ ਆ ਉਹ ਲੋਕਾਂ ਨੂੰ ਇੱਥੇ ਦਿਆਂ ਨੂੰ ਡਿਸਾਈਡ ਕਰਨਾ ਚਾਹੀਦਾ, ਨਾ ਕਿ ਜਿਹੜੇ ਕੁਛ ACLU ਜਾਂ ਹੋਰ ਜਿਹੜੀਆਂ ਜੱਜ ਆ ਉਹ। ਸੋ ਉਹਨਾਂ ਨੇ ਇਹ ਕਿਹਾ ਵੀ ਵਿਦਆਊਟ ਐਵੀਡੈਂਸ ਉਹਨਾਂ ਨੇ ਪੋਸਟ ਕੀਤਾ ਤੇ ਇੰਡੀਅਨ ਇਮੀਗ੍ਰੈਂਟਸ ਟੈਕ ਇੰਡਸਟਰੀ ਦੇ ਵਿੱਚ ਹੈਗੇ ਆ, ਤੇ ਉਹਨਾਂ ਨੇ ਪੂਰੀਆਂ ਜੌਬਾਂ ਲਈਆਂ ਆ ਤੇ ਦੇ ਇੰਡਸਟਰੀ ਆਰ ਨਾਟ ਹਾਇਰਿੰਗ ਵਾਈਟ ਨੇਟਿਵ ਬੋਰਨ ਅਮਰੀਕਨਸ। ਵੀ ਵਾਈਟ ਅਮਰੀਕਨ ਜਿਹੜੇ ਹੈਗੇ ਆ ਉਹਨਾਂ ਨੂੰ ਹਾਇਰ ਨਹੀਂ ਕਰਦੇ ਟੈਕ ਇੰਡਸਟਰੀਜ਼ ਵਾਲੇ, ਤੇ ਇੰਡੀਅਨ ਇਮੀਗ੍ਰੈਂਟਸ ਨੂੰ ਹਾਇਰ ਕਰਦੇ ਆ ਜਿਨ੍ਹਾਂ ਦੀ ਇੰਗਲਿਸ਼ ਪ੍ਰੋਫੀਸ਼ੀਐਂਸੀ ਵੀ ਬਹੁਤ ਜ਼ਿਆਦਾ ਲੋ ਹੈਗੀ ਆ। ਤੇ ਕਹਿੰਦੇ ਵੀ ਇਹ ਬੇਬੀ ਇੱਥੇ ਆਉਂਦਾ ਆ, ਇੰਸਟੈਂਟਲੀ ਸਿਟੀਜ਼ਨ ਬਣ ਜਾਂਦਾ ਆ, ਤੇ ਫਿਰ ਉਸ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਆ ਉਹ ਚਾਈਨਾ ਤੇ ਇੰਡੀਆ ਤੋਂ ਇੱਥੋਂ ਲੈ ਆਉਂਦੇ ਆ, ਔਰ ਸਮ ਅਦਰ ਹੈਲ ਹੋਲ ਔਨ ਦਾ ਪਲੈਨਟ। ਇਹ ਉਹਨਾਂ ਨੇ ਦੱਸਿਆ। ਟਰੰਪ ਉਹਨਾਂ ਨੇ ਪੋਸਟ ਕੀਤੀ ਸੀ ਇਹ ਵੀਡੀਓ ਸੈਵਿਜ ਡਿਲੀਵਰਿੰਗ ਦਾ ਕਮੈਂਟਸ ਦੇ ਉੱਤੇ। ਉਹ ਤੋਂ ਬਾਅਦ ਫਿਰ ਇੰਡੀਆ ਦੇ ਆਪੋਜੀਸ਼ਨ ਨੇ ਬਹੁਤ ਰੌਲਾ ਪਾਇਆ, ਤੇ ਹੁਣ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਦਾ ਸਪੋਕਪਰਸਨ ਆ ਰਣਧੀਰ ਜੈਸਪਾਲ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹ ਕਹਿੰਦੇ ਵੀ ਇਹ ਜਿਹੜਾ ਇੰਡੀਆ ਤੇ US ਦਾ ਰਿਲੇਸ਼ਨ ਆ ਉਹ ਰਿਐਲਿਟੀ ਨਹੀਂ ਸ਼ੋ ਕਰ ਰਿਹਾ ਹੈਗਾ, ਤੇ ਸਾਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਚਾਹੀਦੀ ਆ। ਹਾਲਾਂਕਿ ਉਹ ਤੋਂ ਬਾਅਦ ਟਰੰਪ ਉਹਨਾਂ ਨੇ ਕਹਿਤਾ ਸੀ ਇੰਡੀਆ ਬਹੁਤ ਗ੍ਰੇਟ ਕੰਟਰੀ ਹੈਗੀ ਆ, ਤੇ ਉਹਨਾਂ ਦਾ ਲੀਡਰ ਜਿਹੜਾ ਮੇਰਾ ਬਹੁਤ ਵਧੀਆ ਦੋਸਤ ਹੈਗਾ ਆ। ਸੋ ਇਹ ਤੋਂ ਬਾਅਦ ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨਾਂ ਸਾਰਿਆਂ ਨੇ ਕਾਫੀ ਜ਼ਿਆਦਾ ਜਿਹੜਾ ਲਿਖਿਆ ਆ ਵੀ ਹੇਟਫੁਲ ਰੇਸਿਸ ਜੋ ਇਹ ਕਮੈਂਟ ਆ ਉਹ ਟਰੰਪ ਉਹਨਾਂ ਵੱਲੋਂ ਕੀਤੇ ਗਏ ਹੈਗੇ। ਜੀ ਸੋ ਬਿਲਕੁਲ ਬੁਰਾ ਜਿਹੜਾ ਉਹ ਮਨਾ ਰਹੇ ਆ, ਕਹਿੰਦੇ ਜੀ ਪੂਅਰ ਟੇਸਟ ਆ। ਉਦੋਂ ਬਾਅਦ ਦੇ ਵਿੱਚ ਟਰੰਪ ਉਹਨਾਂ ਨੇ ਬਿਆਨ ਦੇ ਦਿੱਤਾ ਸੀ ਨਹੀਂ ਮੇਰਾ ਮਿੱਤਰ ਬੜਾ ਵਧੀਆ ਆ ਜਿਹੜਾ ਇੰਡੀਆ ਦਾ ਲੀਡਰ ਜਿਹੜਾ ਉਹ ਹੈਗਾ ਆ। ਪਰ ਤੁਸੀਂ ਅੰਦਰ ਖਾਤੇ ਇਹ ਦੇਖ ਸਕਦੇ ਆ ਵੀ ਉਹਨਾਂ ਦੀ ਸੋਚ ਕਿਸ ਤਰੀਕੇ ਦੀ ਜਿਹੜੀ ਉਹ ਹੈਗੀ ਆ। ਹੁਣੇ ਰੀਸੈਂਟਲੀ ਇੱਕ ਹਾਰਵਰਡ ਇੰਸਟੀਚਿਊਟ ਦੇ ਇੱਕ ਪੈਨਲ ਦੇ ਉੱਤੇ ਅਮਰੀਕਨ ਹੀ ਜਿਹੜਾ ਬੰਦਾ ਬੈਠਾ ਸੀਗਾ, ਉਹ ਕਹਿ ਰਿਹਾ ਸੀਗਾ ਵੀ ਕਹਿੰਦੇ ਵੀ ਪਿਛਲੇ 3 ਦਹਾਕਿਆਂ ਤੋਂ ਜਿਹੜੀ ਡੈਮੋਕ੍ਰੇਟ ਪਾਰਟੀ ਦੇ ਪ੍ਰੈਜ਼ੀਡੈਂਟ ਆ ਉਹ ਇੰਡੀਆ ਨੂੰ ਲਾਗੇ ਜਿਹੜਾ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਕਹਿੰਦਾ ਵੀ ਟਰੰਪ ਨੇ ਕਰਕੇ ਦਿਖਾਇਆ, ਨਾਲੇ ਕਹਿੰਦਾ ਮੂੰਹ ਤੇ ਥੁੱਕਿਆ, ਇਦਾਂ ਹੀ ਕਿਹਾ ਉਹਨੇ, ਸਪਿਟ ਔਨ ਇਟਸ ਫੇਸ ਜਿਹੜਾ ਉਹ ਕਹਿ ਕੇ, ਤੇ ਕਹਿੰਦੇ ਨਾਲੇ ਉਹਨੂੰ ਲਾਗੇ ਜਿਹੜਾ ਉਹ ਲਿਆਂਦਾ ਆ। ਇੱਕ ਰਾਮ ਮਾਧਵ ਕਰਕੇ ਇਹਨਾਂ ਦਾ ਬੰਦਾ ਆਇਆ ਹੋਇਆ ਇੱਥੇ, ਉਹ ਹਡਸਨ ਇੰਸਟੀਚਿਊਟ ਦੇ ਪੈਨਲ ਦੇ ਉੱਤੇ ਬੈਠਾ ਬੋਲਣ ਦਿਆ ਸੀ, ਤਰਲੇ ਹੀ ਕੱਢਣ ਦਿਆ ਸੀਗਾ। ਕਹਿੰਦਾ ਤੁਸੀਂ ਕਿਹਾ ਇਰਾਨ ਤੋਂ ਤੇਲ ਨਾ ਲਓ, ਉਹ ਵੀ ਨਹੀਂ ਲਿਆ, 50% ਟੈਰਿਫ ਲਾਤਾ ਤੁਸੀਂ, ਅਸੀਂ ਤਾਂ ਵੀ ਨਹੀਂ ਕਿਹਾ, ਸਾਨੂੰ ਆਪੋਜੀਸ਼ਨ ਦਾ ਇੰਨਾ ਸਾਹਮਣਾ ਕਰਨਾ ਪੈਂਦਾ ਆ ਉੱਥੇ ਮੁਲਕ ਦੇ ਵਿੱਚ, ਤੁਸੀਂ ਤਾਂ ਵੀ ਹੁਣ ਕਹਿੰਦੇ ਵੀ ਤੁਸੀਂ ਫੇਰ ਕਹੀ ਜਾਂਦੇ ਵੀ ਅਮਰੀਕਾ ਦਾ ਜੀ ਸਾਥ ਨਹੀਂ ਦੇ ਰਹੇ। ਸੋ ਇਹ ਇਸ ਟਾਈਮ ਤਾਂ ਪੂਰੀ ਤਰ੍ਹਾਂ ਲੱਤ ਦੇ ਥੱਲੋਂ ਦੀ ਜਿਹੜੇ ਉਹ ਲੰਘੇ ਹੋਏ ਆ ਜਿਹੜੇ ਇੰਡੀਆ ਵਾਲੇ। ਸੋ ਇਸੇ ਕਰਕੇ ਟਰੰਪ ਹੁਣੀ ਇਦਾਂ ਦੇ ਬਿਆਨ ਵੀ ਜਿਹੜਾ ਇਹਨਾਂ ਨੂੰ ਲੈ ਕੇ ਜਿਹੜਾ ਉਹ ਦੇ ਜਾਂਦੇ ਆ, ਤੇ ਨਾਲੇ ਤਾਂ ਡੰਡਾ ਮਾਰ ਲੈਂਦੇ, ਤੇ ਨਾਲੇ ਬਾਅਦ ਦੇ ਵਿੱਚ ਕਹਿ ਲਓ ਵੀ ਕਰ ਲੈਂਦੇ, ਆ ਜਾ ਕਾਕਾ ਕੋਈ ਗੱਲ ਨਹੀਂ, ਠੀਕ ਆ, ਕੋਈ ਨਹੀਂ, ਆ ਜਾ, ਲੱਗ ਜਾ, ਗਲੇ ਲੱਗ ਜਾ ਤੂੰ, ਕੋਈ ਗੱਲ ਨਹੀਂ, ਜੱਫੀ ਵੀ ਪਾ ਲੈਂਦੇ ਆ ਬਾਅਦ ਦੇ ਵਿੱਚ, ਨਾਲੇ ਪਹਿਲੋਂ ਡੰਡਾ ਵੀ ਜਿਹੜਾ ਉਹਨਾਂ ਨੂੰ ਮਾਰ ਦਿੰਦੇ ਆ। ਤੇ ਉਸੇ ਤਰੀਕੇ ਦੇ ਨਾਲ ਸਿਚੁਏਸ਼ਨ ਜਿਹੜੀ ਉੱਥੇ ਚੱਲ ਰਹੀ ਹੈਗੀ ਆ। ਬਾਕੀ ਜੋ ਅੱਜ ਉੱਥੇ ਰਾਜ ਸਭਾ ਦੇ ਵਿੱਚ ਹੋਇਆ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਦਾ, ਉਹ ਵੱਖਰਾ ਮੁੱਦਾ ਆ। ਉਹ 3 ਵਜੇ ਵਾਲੇ ਪ੍ਰੋਗਰਾਮ 'ਚ ਆਪਾਂ ਉਸ ਨੂੰ ਡਿਸਕਸ ਵੀ ਜਿਹੜਾ ਉਹ ਕਰਾਂਗੇ ਕੀ ਸਿਚੁਏਸ਼ਨ ਜਿਹੜੀ ਉਧਰ ਵੀ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਝੱਟ ਦੇਣੀ ਬਿਆਨ ਦੇਤਾ ਇਸ ਦੇ ਉੱਤੇ ਵੀ ਜਿਹੜਾ ਟਰੰਪ ਹੋਣਾ ਦਾ ਬਿਆਨ ਆ ਬੜਾ ਡੀਪਲੀ ਡਿਸਟਰਬਿੰਗ ਆ। ਜਦੋਂ ਤਾਂ ਭਾਈ ਤੁਹਾਡੀ ਅਮਰੀਕਾ ਦੇ ਵਿੱਚ ਆ ਕੇ ਅਮਰੀਕੀ ਸਿਟੀਜ਼ਨ ਨੂੰ ਮਾਰਨ ਦੀ ਗੱਲ ਕਰਦੇ, ਉਦੋਂ ਤੁਸੀਂ ਚੁੱਪ ਹੋ ਜਾਂਦੇ। ਉਦੋਂ ਤਾਂ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਜਦੋਂ ਬਿੱਲ ਆ ਰਹੇ ਹੁੰਦੇ ਉਸ ਦੇ ਉਲਟ ਜਾ ਕੇ ਬਿਆਨ ਦਿੰਦੇ ਆ। ਤੇ ਹੁਣ ਜੇ ਅਮਰੀਕਾ ਦੇ ਰਾਸ਼ਟਰਪਤੀ ਨੇ ਇਦਾਂ ਦਾ ਬਿਆਨ ਦਿੱਤਾ ਤੇ ਉਹ ਕਹਿੰਦੇ ਤੁਹਾਡੇ ਹਿਰਦੇ ਬਲੂੰਦਰੇ ਗਏ ਆ, ਕਹਿੰਦੇ ਵੀ ਇਦਾਂ ਦੇ ਰੈਂਟਸ ਜਿਹੜੇ ਉਹ ਨਹੀਂ ਕਰਨੇ ਚਾਹੀਦੇ। ਆਪ ਤੁਸੀਂ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਜੋ ਸਿਚੁਏਸ਼ਨ ਸਿਸਕੋ ਦੇ ਵਿੱਚ ਤੇ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਆਈ ਆ, ਜਿਸ ਤਰੀਕੇ ਦਾ ਜਿਹੜਾ ਇਹਨਾਂ ਦਾ ਵਰਨ ਸਿਸਟਮ ਆ, ਕਾਸਟ ਸਿਸਟਮ ਆ, ਉਸ ਨੂੰ ਇਹ ਡਿਫੈਂਡ ਕਰਦੇ ਆ। ਤੇ ਜਦ ਉਸ ਚੀਜ਼ ਨੂੰ ਇਹ ਪੁਆਇੰਟ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਰਾਸ਼ਟਰਪਤੀ, ਤਾਂ ਕਹਿੰਦੇ ਜੀ ਇਹ ਹੇਟਫੁਲ ਆ, ਇਦਾਂ ਦੀਆਂ ਚੀਜ਼ਾਂ ਇਹਨਾਂ ਨੂੰ ਨਹੀਂ ਜਿਹੜੀਆਂ ਉਹ ਕਹਿਣੀਆਂ ਚਾਹੀਦੀਆਂ। ਤੇ ਆਪ ਅਮਰੀਕੀ ਲੋਕਾਂ ਨੂੰ ਮਾਰਨ ਵਾਲੇ ਲੋਕਾਂ ਦੇ ਜਿਹੜੀ ਇਹ ਸਪੋਰਟ ਦੇ ਵਿੱਚ ਆ, ਉਦੋਂ ਇਹਨਾਂ ਦੇ ਨਾ ਹਿਰਦੇ ਬਲੂੰਦਰੇ ਜਾਂਦੇ ਆ, ਤੇ ਨਾ ਉਦੋਂ ਇਹਨਾਂ ਨੂੰ ਕੋਈ ਸਮਝ ਆਉਂਦੀ ਆ ਵੀ ਇਹ ਤਾਂ ਅਸੈਸੀਨੇਸ਼ਨਸ ਇੱਥੇ ਕਰਨ ਦੇ ਆ, ਤੇ ਅਸੈਸੀਨੇਸ਼ਨ ਅਟੈਂਪਟਸ ਜਿਹੜੇ ਹੋ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਤੋਂ ਰੋਖਾਨਾ ਦਾ ਜਿਹੜਾ ਹਰਜੋਤ ਸਿੰਘ ਜੀ ਇਹ ਪਤਾ ਲੱਗ ਰਿਹਾ ਆ ਵੀ ਉਹ ਤਾਂ RSS ਦੇ ਸਪਾਂਸਰਡ ਇਵੈਂਟਸ ਦੇ ਵਿੱਚ ਜਾ ਕੇ ਬੋਲਦਾ ਜਿਹੜਾ ਹੋ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਨਾ ਦੇਖਣ ਵਾਲੀਆਂ, ਵਾਚ ਕਰਨ ਵਾਲੀਆਂ ਆ ਵੀ ਕਿੱਥੇ ਕੀ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ ਆ।
ਸੋ ਜਿਹੜੇ ਆਪਣੇ ਲੋਕ ਆ, ਆਮ ਅਮਰੀਕਨਸ ਆ, ਜਿਨ੍ਹਾਂ ਵਿੱਚ ਸਿੱਖ ਅਮਰੀਕਨਸ ਵੀ ਆ, ਉਹਨਾਂ ਨੂੰ ਵੀ ਜਿਹੜਾ ਵਾਚ ਕਰਦੇ ਰਹਿਣਾ ਚਾਹੀਦਾ ਆ ਵੀ ਜਿਹੜੇ ਕਈ ਲੋਕ ਤੁਹਾਡੇ ਨਾਲ ਇਦਾਂ ਸ਼ੋਅ ਕਰਦੇ ਆ ਵੀ ਅਸੀਂ ਤੁਹਾਡੇ ਨਾਲ ਆ, ਅੰਦਰ ਖਾਤੇ ਉਹ ਕੀ ਕਰ ਰਹੇ ਹੁੰਦੇ ਆ, ਉਹਦਾ ਜਿਹੜਾ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ। ਅਗਲੀ ਖਬਰ ਵੀ ਇੱਕ ਭਾਰਤੀ ਮੂਲ ਦੇ ਬੰਦੇ ਨਾਲ ਹੈ। ਇੰਡੀਅਨ origin ਦਾ ਇੱਕ ਬੰਦਾ ਕ੍ਰਿਸ਼ਨ ਪਟੇਲ, ਉਹ ਵਰਜੀਨੀਆ ਦੇ ਵਿੱਚ ਉਹਨੇ ਆਪਣੀ ਫੋਟੋ ਇੱਕ ਆਪਣੀ ਗਰਲਫ੍ਰੈਂਡ ਦੇ ਨਾਲ ਪਾਤੀ ਵੀ ਮੈਂ ਵੋਟ ਪਾ ਕੇ ਆਇਆ ਹਾਂ ਵਰਜੀਨੀਆ ਦੀ ਰੀਡਿਸਟ੍ਰਿਕਟਿੰਗ ਇਲੈਕਸ਼ਨ ਦੇ ਵਿੱਚ। ਉਹ ਤੋਂ ਬਾਅਦ ਕਹਿੰਦੇ ਵੀ ਉਹ ਫੋਟੋ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਉਹ ਕਾਫੀ ਜ਼ਿਆਦਾ ਜਿਹੜੀ ਟ੍ਰਿਗਰ ਹੋ ਗਈ ਤੇ ਲੋਕਾਂ ਨੇ ਜਿਹੜੇ ਕਮੈਂਟ ਆ ਬਹੁਤ ਗਲਤ ਉਹਦੇ ਥੱਲੇ ਪਾਣੇ ਸ਼ੁਰੂ ਕਰਤੇ। ਉਹਨੇ ਕਿਹਾ ਵੀ ਯੂ ਆਰ ਐਨ ਇੰਡੀਅਨ ਫੋਰਨਰ ਹੂ ਸ਼ੁਡ ਨਾਟ ਈਵਨ ਬੀ ਹੇਅਰ ਐਂਡ ਸਰਟਨਲੀ ਨਾਟ ਵੋਟਿੰਗ। ਪਟੇਲ ਨੇ ਉਹਦਾ ਜਵਾਬ ਦਿੱਤਾ, ਕਹਿੰਦਾ ਵੀ ਮੇਰੇ ਤੇ ਗ੍ਰੈਂਡ ਪੇਰੈਂਟਸ ਇੱਥੇ ਆਏ ਸੀ, ਮੇਰੇ ਤਾਂ ਪੇਰੈਂਟਸ ਵੀ ਇੱਥੇ ਦੇ ਜਿਹੜੇ ਬੋਰਨ ਹੈਗੇ, ਮੈਂ ਔਰੇਂਜ ਕਾਉਂਟੀ ਦਾ ਵਿੱਚ ਜੰਮਿਆ ਸੀ ਤੇ ਉੱਥੇ ਹੀ ਰੇਜ਼ ਹੋਇਆ ਹੈਗਾ। ਤੇ ਐਂਥਨੀ ਜਿਓਰਡਾਨੋ ਉਹਨਾਂ ਨੇ ਇੱਕ ਥੱਲੇ ਕਮੈਂਟ ਪਾਇਆ ਵੀ ਯੂ ਆਰ ਇੰਡੀਅਨ ਫੋਰਨਰ ਯੂ ਸ਼ੁਡ ਨਾਟ ਈਵਨ ਬੀ ਹੇਅਰ ਐਂਡ ਸਰਟਨਲੀ ਨਾਟ ਵੋਟਿੰਗ। ਉਹਦੇ ਬਾਅਦ ਜਦ ਉਹਨੂੰ ਪਾਇਆ ਵੀ ਮੈਂ ਇੱਥੇ ਦਾ ਸਿਟੀਜ਼ਨ ਆ, ਨੈਚੁਰਲਾਈਜ਼ ਵੀ ਨਹੀਂ ਹੈਗਾ, ਬੋਰਨ ਸਿਟੀਜ਼ਨ ਆ ਤੇ ਮੇਰੀ ਸਕਿਨ ਜਿਹੜੀ ਆ ਉਹ ਵਾਈਟ ਨਹੀਂ ਹੈਗੀ, ਪਰ ਮੈਂ ਅਮਰੀਕਨ ਜ਼ਰੂਰ ਹੈਗਾ ਆ। ਸੋ ਹੋਰ ਲੋਕਾਂ ਦੇ ਵੀ ਬਹੁਤ ਹਜ਼ਾਰਾਂ 'ਚ ਇਦਾਂ ਦੇ ਕਮੈਂਟ ਚੱਲ ਰਹੇ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਕਾਫੀ ਜ਼ਿਆਦਾ ਜਿਹੜੀ ਹੇਟ ਆ ਉਹ ਇਸ ਟਾਈਮ ਦੇ ਉੱਤੇ ਫੈਲੀ ਹੋਈ ਹੈਗੀ ਆ, ਖਾਸ ਕਰਕੇ ਇਮੀਗ੍ਰੈਂਟਸ ਦੇ ਅਗੇਂਸਟ। ਜੀ ਜਿਹੜਾ ਹਰਜੋਤ ਸਿੰਘ ਜੀ ਰਾਮ ਮਾਧਵ ਦੀ ਮੈਂ ਗੱਲ ਕਰ ਰਿਹਾ ਸੀ, ਸਵਾਲਾਂ ਦੇ ਜਵਾਬਾਂ ਤੋਂ ਭੱਜ ਗਿਆ ਕੱਲ, ਜਦ ਉਸਨੂੰ ਹਡਸਨ ਇੰਸਟੀਚਿਊਟ ਦੇ ਬਾਹਰ ਘੇਰਿਆ ਜਿਹੜਾ ਉਹ ਗਿਆ ਸੀਗਾ ਵੀ ਇਹਨੂੰ ਇਹ ਜਿਹੜੇ ਆਰਐਸਐਸ ਦੇ, ਕਿਉਂਕਿ ਇਹ ਆਰਐਸਐਸ ਦੇ ਜਿਹੜਾ ਨੈਸ਼ਨਲ ਐਗਜ਼ੈਕਟਿਵ ਦਾ ਮੈਂਬਰ ਆ ਤੇ ਇੰਡੀਆ ਫਾਊਂਡੇਸ਼ਨ ਦਾ ਇਹ ਪ੍ਰੈਜ਼ੀਡੈਂਟ ਆ। ਹਡਸਨ ਇੰਸਟੀਚਿਊਟ ਦੇ ਵਿੱਚ ਇਹ ਬੋਲ ਰਿਹਾ ਸੀਗਾ ਕੱਲ। ਅਮਰੀਕਨ ਪਾਲਿਸੀ ਪੈਨਲ ਆ ਜਿੱਥੇ ਯੂਐਸ ਦੇ ਜਿਹੜਾ ਸਟੇਟ ਡਿਪਾਰਟਮੈਂਟ ਦਾ ਅਧਿਕਾਰੀ ਵੀ ਸੀਗਾ ਤੇ ਉਹਨੂੰ ਜਿਹੜਾ ਉਹ ਸਵਾਲ ਜਿਹੜਾ ਪੁੱਛਿਆ ਗਿਆ ਵੀ ਭਾਈ ਤੂੰ ਇੱਧਰ ਕੀ ਜਿਹੜਾ ਉਹ ਕਰ ਰਿਹਾ ਆ, ਸੋ ਕੀ ਏਜੰਡਾ ਆ, ਕੀ ਤੁਸੀਂ ਅਮਰੀਕਨ ਪੋਲਿਟਿਕਸ ਨੂੰ ਇਨਫਲੂਐਂਸ ਕਰ ਰਹੇ ਆ। ਸੋ ਕਹਿੰਦੇ ਵੀ ਕੋਈ ਵੀ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣ ਤੋਂ ਭੱਜੇ। ਆਰਐਸਐਸ ਨੇ ਕ੍ਰਿਸਚੀਅਨ ਉੱਥੇ ਮਾਰੇ, ਗੈਂਗ ਰੇਪ ਉਹਨਾਂ ਦੇ ਦੁਆਰਾ ਜਿਹੜੇ ਲੋਕਾਂ ਦੇ ਕੀਤੇ ਗਏ, ਮਾਈਨੋਰਟੀਜ਼ ਦੇ ਨਾਲ ਕਿੱਦਾਂ ਜਿਹੜਾ ਹੋ ਗਿਆ, ਲਿੰਚਿੰਗ ਜਿਹੜੀ ਹੋਈ ਆ ਕਿਸੇ ਦੇ ਬੀਫ ਖਾਣ ਦੇ ਉੱਤੇ। ਸੋ ਜਿਹੜੇ ਉੱਥੇ ਆਪਾਂ ਨੂੰ ਵੇਖਿਆ ਵੀ ਮਸਜਿਦਾਂ ਦੇ ਬਾਹਰ ਕਿਵੇਂ ਜਿਹੜਾ ਉਹ ਕਰਦੇ, ਕਈ ਤਰੀਕੇ ਦੇ ਜਿਹੜੇ ਇਹਨਾਂ ਦੇ ਰੈਕਡ ਸਾਹਮਣੇ ਆ। ਹੁਣੇ ਤਾਂ ਜਿਹੜਾ ਹਰਜੋਤ ਸਿੰਘ ਜੀ ਰਿਲੀਜੀਅਸ ਫਰੀਡਮ ਵਾਲਾ ਕਮਿਸ਼ਨ ਆ, ਉਹਨਾਂ ਨੇ ਵੀ ਇੰਡੀਆ ਨੂੰ ਲੈ ਕੇ ਖਾਸਾ ਦੱਸਿਆ ਵੀ ਕੀ ਸਿਚੁਏਸ਼ਨ ਜਿਹੜੀ ਉੱਥੇ ਚੱਲ ਰਹੀ ਹੈਗੀ ਆ ਤੇ ਉਹ ਇੰਡੀਆ ਨੂੰ ਇੱਕ ਸਪੈਸ਼ਲ ਕੈਟਾਗਰੀ ਦੇ ਵਿੱਚ ਪਾਉਣ ਦੀ ਜਿਹੜੀ ਉਹ ਮੰਗ ਕਰ ਰਹੇ ਆ, ਜਿੱਥੇ ਮਾਈਨੋਰਟੀਜ਼ ਦੇ ਨਾਲ ਤੇ ਘੱਟ ਗਿਣਤੀਆਂ ਦੇ ਨਾਲ ਧੱਕਾ ਜਿਹੜਾ ਉਹ ਹੋ ਰਿਹਾ ਆ। ਸੋ ਉਸ ਦਰਮਿਆਨ ਇਹ ਇੱਥੇ ਆ ਕੇ ਨਾਲੇ ਲੇਲੜੀਆਂ ਕੱਢ ਰਹੇ ਆ ਤੇ ਨਾਲੇ ਸਵਾਲਾਂ ਤੋਂ ਭੱਜ ਰਹੇ ਹੈਗੇ। ਅਗਲੀ ਖਬਰ ਵੱਲ ਚਲੀਏ। ਰਾਜਨਵੀਰ ਸਿੰਘ, ਜਿਹੜਾ ਜੰਗ ਲੱਗੀ ਹੈਗੀ ਇਰਾਨ ਤੇ ਯੂਐਸ ਦੇ ਵਿੱਚ, ਇਹਦਾ ਜਿਹੜਾ ਅਸਰ ਆ ਕਹਿੰਦੇ ਵੀ ਏਸ਼ੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੋ ਰਿਹਾ ਹੈਗਾ, ਖਾਸ ਕਰਕੇ ਸਪਲਾਈ ਸ਼ੌਕ ਨੂੰ ਲੈ ਕੇ। ਕਹਿੰਦੇ ਚਾਹੇ ਉਹ ਗੈਸ ਆ ਜਾਂ ਹਸਪਤਾਲਾਂ ਦੇ ਵਿੱਚ ਮੈਡੀਕਲ ਸਪਲਾਈਜ਼ ਆ, ਉਹ ਆਲਰੇਡੀ ਘਟ ਰਹੀਆਂ ਹੈਗੀਆਂ। ਪੀਪਲ ਜਿਹੜੇ ਲੋਕ ਆ ਉਹ ਪਲਾਸਟਿਕ ਬੈਗਸ ਹੋਰ ਇਦਾਂ ਦਾ ਸਮਾਨ ਜਿਹੜਾ ਆ ਉਹ ਧੜਾ ਧੜ ਜਮ੍ਹਾਂ ਕਰ ਰਹੇ ਆ ਤੇ ਜਿਹੜੀਆਂ ਫੈਕਟਰੀਆਂ ਆ ਉਹਨਾਂ ਦੇ ਕੋਲ ਸਮਾਨ ਘਟ ਰਿਹਾ ਹੈਗਾ। ਤੇ ਇਹ ਕਹਿੰਦੇ ਅਮਰੀਕਾ ਲਈ ਬਹੁਤ ਵੱਡੀ ਪ੍ਰੋਬਲਮ ਹੋ ਸਕਦੀ ਆ, ਕਿਉਂਕਿ ਜਿਹੜਾ ਅੱਧਾ ਸਟਾਫ ਆ ਉਹ ਅਮਰੀਕਨਸ ਬਾਈ ਕਰਦੇ ਆ ਏਸ਼ੀਅਨ ਮੁਲਕਾਂ ਤੋਂ। ਜੇ ਏਸ਼ੀਅਨ ਫੈਕਟਰੀਜ਼ ਜਿਹਦੇ ਵਿੱਚ ਲੈਕ ਆਫ ਸਪਲਾਈਜ਼ ਹੋ ਗਈਆਂ ਤੇ ਫਿਰ ਅਮਰੀਕਾ ਦੇ ਉੱਤੇ ਜਿਹੜਾ ਆਉਣ ਵਾਲੇ ਸਮੇਂ ਦੇ ਉੱਤੇ ਕੀ ਅਸਰ ਪਊਗਾ। ਯੂਐਸ ਕਹਿੰਦੇ ਵੀ ਬਹੁਤ ਜ਼ਿਆਦਾ ਐਕਸਪੋਜ਼ਡ ਆ ਦੈਨ ਵੀ ਰਿਲਾਈਜ਼। ਇਹ ਅੱਜ CNN ਵੀ ਕਾਫੀ ਰਿਪੋਰਟ ਕਰ ਰਿਹਾ ਹੈਗਾ। ਮਿਡਲ ਈਸਟ ਸ਼ਿਪਸ ਜਿਹੜੇ 25% ਜਿੱਥੋਂ ਦੁਨੀਆ ਦਾ ਪੋਲੀਪ੍ਰੋਪਲੀਨ ਜਾਂਦਾ ਆ, 20% ਪੋਲੀਐਥਲੀਨ ਤੇ 2/3 ਜਿਹੜਾ 2 ਆਫ ਦਾ ਮੋਸਟ ਯੂਜ਼ਡ ਪਲਾਸਟਿਕ ਜਿਹੜੀ ਹੁੰਦੀ ਹੈਗੀ ਆ, ਇਹ ਦੁਨੀਆ ਦੇ ਕੁਆਟਰ ਬਣਦਾ ਹੈਗਾ ਸਰਪਲਸ ਚੋਂ, ਤੇ 15% ਫਰਟੀਲਾਈਜ਼ਰ ਉੱਥੋਂ ਆਉਂਦਾ। ਸੋ ਸਾਰਾ ਇਹ ਰੁਕਿਆ ਪਿਆ ਕਿਉਂਕਿ ਉੱਥੋਂ ਕੁਛ ਆ ਹੀ ਨਹੀਂ ਰਿਹਾ ਹੈਗਾ। ਸੋ ਕੱਲਾ ਤੁਸੀਂ ਸੁਣ ਸਿਰਫ ਇਹੀ ਰਹੇ ਆ ਵੀ ਕਰੂਡ ਆਇਲ, ਡੀਜ਼ਲ, ਗੈਸੋਲੀਨ ਤੇ ਫਰਕ ਹੋਣਾ, ਪਰ ਇਹ ਚੀਜ਼ਾਂ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਫਰਕ ਪੈਣ ਜਾ ਰਿਹਾ ਹੈਗਾ। ਬਹੁਤ ਸਾਰੇ ਮੇਜਰ ਪੈਟਰੋਕੈਮੀਕਲ ਪ੍ਰੋਡਿਊਸਰਸ ਜਿਹੜੇ ਹੈਗੇ ਸਾਊਥ ਕੋਰੀਆ ਦੇ ਵਿੱਚ, PCS ਸਿੰਗਾਪੁਰ ਦੇ ਵਿੱਚ, ਉਹਨਾਂ ਨੇ ਡਿਕਲੇਅਰ ਕੀਤਾ ਵੀ ਸਾਡੇ ਕੋਲ ਜਿਹੜਾ ਸਮਾਨ ਆ ਉਹ ਬਹੁਤ ਛੇਤੀ ਜਿਹੜਾ ਆ ਘਟ ਰਿਹਾ ਹੈਗਾ ਤੇ ਅਸੀਂ ਲੋਕਾਂ ਦੇ ਜਿਹੜੇ ਆਰਡਰ ਆ ਉਹ ਪੂਰੇ ਕਰਨ ਦੇ ਵਿੱਚ ਕਾਮਯਾਬ
ਨਹੀਂ ਹੋਵਾਂਗੇ। ਸੋ S&P 500 ਦਾ ਗਲੋਬਲ ਸਪਲਾਈ ਸ਼ਾਰਟੇਜ ਉਹ ਸ਼ੋ ਕਰ ਰਿਹਾ ਹੈਗਾ। ਸੋ ਕਹਿੰਦੇ ਵੀ USA ਦੇ ਵਿੱਚ ਇਹਦਾ ਜਿਹੜਾ ਅਸਰ ਆ ਆਉਣ ਵਾਲੇ ਕੁਝ ਮਹੀਨਿਆਂ 'ਚ ਤੁਸੀਂ ਦੇਖੋਗੇ, ਜਿਹੜਾ ਬਹੁਤਾ ਸਮਾਨ ਇਹਨਾਂ ਮੁਲਕਾਂ ਤੋਂ ਆਉਂਦਾ ਆ ਉਹ ਬਹੁਤ ਹੋਰ ਵੀ ਘਟ ਜਾਊਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਪਈ ਆ। ਸੋ ਦੇਖਦੇ ਆ ਵੀ ਕਿਵੇਂ ਜਿਹੜਾ ਉਹ ਅੱਗੇ ਗੱਲ ਬਣਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਸੈਨ ਐਂਟੋਨੀਓ ਦੇ ਇੱਕ ਪਾਰਕ ਤੋਂ, ਕਹਿੰਦੇ ਵੀ ਇੱਕ ਬੰਦੇ ਨੇ 3 ਸਾਲ ਦੀ ਬੱਚੀ ਦੇ ਉੱਤੇ ਦੰਦੀਆਂ ਹੀ ਵੱਢ ਮਾਰੀਆਂ ਤੇ ਨਾਲ ਕਹਿੰਦੇ ਵੀ ਉਹਦੀ ਮਾਂ ਨੂੰ ਵੀ ਉਸਨੇ ਅਸੌਲਟ ਕੀਤਾ, ਇੱਕ ਵਾਇਲੈਂਟ ਅਟੈਕ ਕਰ ਦਿੱਤਾ। ਇਹ ਵੀ ਇੱਕ ਮੰਨਿਆ ਜਾ ਰਿਹਾ ਵੀ ਭਾਰਤੀ ਮੂਲ ਦਾ ਹੀ ਬੰਦਾ ਆ, ਅਥਰਵਾ ਵਿਆਸ 24 ਸਾਲ ਜਿਸ ਦੀ ਉਮਰ ਆ। ਕਹਿੰਦੇ ਵੀ ਹੁਣ ਇਸ ਦੇ ਉੱਤੇ ਚਾਰਜ ਲਾਏ ਗਏ ਆ ਵੀ ਚਾਰਜ ਵਿਦ ਇੰਜਰੀ ਟੂ ਅ ਚਾਈਲਡ ਵਿਦ ਇੰਟੈਂਟ ਟੂ ਕਾਜ਼ ਬੋਡੀਲੀ ਇੰਜਰੀ ਤੇ ਅਸੌਲਟ ਕਾਜ਼ਿੰਗ ਬੋਡੀਲੀ ਇੰਜਰੀ, ਇਲੀਗਲ ਐਂਟਰੀ ਫਰੋਮ ਅ ਫੋਰਨ ਨੇਸ਼ਨ, ਇਹ ਇਸ ਦੇ ਉੱਤੇ ਜਿਹੜੇ ਹੁਣ ਚਾਰजेस ਲੱਗੇ ਆ। ਇਹ 18 ਅਪ੍ਰੈਲ ਦੀ ਘਟਨਾ ਜਿਹੜੀ ਹਰਜੋਤ ਸਿੰਘ ਜੀ ਦੱਸੀ ਜਾਂਦੀ ਹੈ ਐਸਪਾਡਾ ਪਾਰਕ ਸੈਨ ਐਂਟੋਨੀਓ ਦੇ ਨਜ਼ਦੀਕ। ਗੈਬਰੀਅਲਾ ਪੈਰੇਜ਼ ਕਹਿੰਦੇ ਵੀ ਉਹ ਆਪਣੀ ਬੱਚੀ ਦੇ ਨਾਲ ਵਾਕ ਕਰ ਰਹੀ ਸੀ ਜਦ ਵਿਆਸ ਅਚਾਨਕ ਆਇਆ। ਉਸ ਨੇ ਉਸ ਪੈਰੇਜ਼ ਨੂੰ ਵਾਲਾਂ ਤੋਂ ਫੜ ਕੇ ਖਿੱਚਿਆ, ਧੂਇਆ ਤੇ ਉਹ ਡਿੱਗ ਪਈ ਤੇ ਉਹਦੇ 3 ਸਾਲਾਂ ਦੀ ਬੱਚੀ ਵੀ ਉਹਦੇ ਉੱਥੋਂ ਡਿੱਗ ਗਈ। ਜਦ ਕਹਿੰਦੇ ਵੀ ਉਹ ਜਿਹੜੀ ਗਰਾਊਂਡ ਦੇ ਉੱਤੇ ਡਿੱਗ ਗਈ ਸੀ, ਉਸ ਨੇ ਬੱਚੀ ਦੇ ਉੱਤੇ ਅਸੌਲਟ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਉੱਥੇ ਤੁਰੰਤ ਕਿਸੇ ਨੇ ਉੱਥੇ 911 ਕਾਲ ਕੀਤੀ। ਵਿਟਨੈਸਸ ਨੇ ਵਿਆਸ ਨੂੰ ਜਿਹੜਾ ਉਹ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਆ ਕੇ ਬਾਅਦ ਚ ਇਸ ਨੂੰ ਕਾਬੂ ਦੇ ਵਿੱਚ ਜਿਹੜਾ ਪਾਇਆ। ਪੁਲਿਸ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਵਿਕਟਮ ਨੇ ਤੇ ਜਿਹੜਾ ਸਸਪੈਕਟ ਆ ਉਹ ਆਪਸ ਦੇ ਵਿੱਚ ਉਹਨਾਂ ਦਾ ਕੋਈ ਸ਼ਾਇਦ ਅਜੇ ਤੱਕ ਜਿਹੜਾ ਉਹ ਪਤਾ ਨਹੀਂ ਆ। ਪਰ ਉਹਦੀ ਮਾਂ ਕਹਿੰਦੀ ਆ ਵੀ ਸਾਨੂੰ ਲੱਗਦਾ ਵੀ ਜਾਣ ਬੁੱਝ ਕੇ ਮੇਰੇ ਉੱਤੇ ਜਿਹੜਾ ਟਾਰਗੇਟਡ ਅਟੈਕ ਜਿਹੜਾ ਉਹ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਉਹਨੂੰ ਤੇ ਉਹਦੀ ਕੁੜੀ ਨੂੰ, ਉਹਦੀ ਬੱਚੀ ਨੂੰ, 3 ਸਾਲ ਦੀ ਬੱਚੀ ਨੂੰ ਫੇਸ਼ੀਅਲ ਇੰਜਰੀਜ਼ ਜਿਹੜੀਆਂ ਹੋਈਆਂ ਆ, 2 ਦੰਦ ਵਿਚਾਰੀ ਦੇ ਟੁੱਟ ਗਏ ਤੇ ਨਾਲ ਦੰਦੀਆਂ ਜਿਹੜੀਆਂ ਉਸਨੇ ਮਾਰੀਆਂ ਤੇ ਇਮੋਸ਼ਨਲ ਟਰਾਮਾ ਜਿਹੜਾ ਹੋਇਆ ਆ ਉਹ ਇੱਕ ਵੱਖਰਾ ਜਿਹੜਾ ਇਸ ਦੇ ਵਿੱਚ ਐਂਗਲ ਜਿਹੜਾ ਉਹ ਹੈਗਾ ਆ। ਸੋ ਵਿਆਸ ਨਾਂ ਦਾ 24 ਸਾਲਾਂ ਦਾ, ਕਹਿੰਦੇ ਜਿਹਦੇ ਬਾਰੇ ਪੁਲਿਸ ਨੇ ਕਿਹਾ ਵੀ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਤੇ ਉਸ ਨੇ ਇੱਕ ਔਰਤ ਤੇ ਉਸਦੀ 3 ਸਾਲ ਦੀ ਬੱਚੀ ਦੇ ਉੱਤੇ ਅਚਨਚੇਤੇ ਬਗੈਰ ਕਿਸੇ ਗੱਲ ਤੋਂ ਹਮਲਾ ਕਰਕੇ ਉਹਨਾਂ ਨੂੰ ਫੱਟੜ ਕਰ ਦਿੱਤਾ ਆ ਤੇ ਹੁਣ ਉਸ ਦੇ ਉੱਤੇ ਜਿਹੜੇ ਅਰੈਸਟ ਕਰਕੇ ਉਸ ਨੂੰ ਹੁਣ ਚਾਰजेस ਉਹਦੇ ਉੱਤੇ ਲਾ ਦਿੱਤੇ ਗਏ ਹੈਗੇ ਆ। ਇਸ ਤੋਂ ਇਲਾਵਾ ਅਫਸਰਾਂ ਨੇ ਕੋਈ ਵੀ ਜਿਹੜੀ ਆ ਮੋਟਿਵ ਦੇ ਬਾਰੇ ਹੋਰ ਜਾਣਕਾਰੀ ਅਜੇ ਨਹੀਂ ਦਿੱਤੀ ਹੈਗੀ। ਇਹ ਸਾਡਾ ਖਬਰਾਂ ਦਾ ਸਮਾਂ ਵੀ ਰਾਜਕਨਵੀਰ ਸਿੰਘ ਜੀ ਸਮਾਪਤੀ ਹੁੰਦਾ। ਇੱਕ ਵਾਰੀ ਫਿਰ ਆਪਾਂ ਸਰੋਤਿਆਂ ਨੂੰ ਰਿਮਾਈਂਡ ਕਰਾਉਂਦੇ ਰਹਿੰਦੇ ਆ ਵੀ ਜਿਹੜਾ ਇਹ ਤੁਸੀਂ ਪ੍ਰੋਗਰਾਮ ਦੇਖਦੇ ਆ, ਕੱਲਾ ਇਹ ਨਹੀਂ ਹੈ ਵੀ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਜਿਹੜੀਆਂ ਸਾਡਾ 2 ਪ੍ਰੋਗਰਾਮ ਹੁੰਦੇ ਆ। ਇਹ 24 ਆਵਰ ਰੇਡੀਓ ਸਟੇਸ਼ਨ ਆ, 15 AM ਤੇ FM ਰੇਡੀਓ ਸਟੇਸ਼ਨ ਤੇ ਤੁਸੀਂ ਸਾਰੇ ਪ੍ਰੋਗਰਾਮ 24 ਘੰਟੇ ਸੁਣ ਸਕਦੇ ਆ। ਇਸ ਤੋਂ ਬਿਨਾਂ ਫੇਸਬੁੱਕ, YouTube ਦੇ ਉੱਤੇ। ਤੇ ਅੱਜ ਦੇ ਥੋੜੇ ਪ੍ਰੋਗਰਾਮਾਂ ਦਾ ਵੇਰਵਾ ਵੀ ਦੇ ਦਿਓ ਤਾਂ ਕਿ ਸਰੋਤਿਆਂ ਨੂੰ ਵਿੱਚ ਪਤਾ ਲੱਗਦਾ ਰਹੇ। ਹਾਂਜੀ, ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਮਸੂਦ ਮਲੀ ਜੀ ਲੈ ਕੇ ਹਾਜ਼ਰ ਹੋਣਗੇ। ਮੈਂ ਆਵਾਂਗਾ ਨਾਲ ਹਨੇਰੀਆਂ ਦੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਖਬਰ ਤੇ ਨਜ਼ਰ ਮਿੰਟੂ ਗੁਰਸਰੀਆ ਜੀ ਦੇ ਨਾਲ 11:30 ਤੋਂ 12 ਤੱਕ ਤੇ ਫਿਰ 12 ਤੋਂ ਲੈ ਕੇ ਜਿਹੜਾ ਪ੍ਰੋਗਰਾਮ ਆ ਅੱਗੇ ਜਿਹੜਾ ਉਹ ਚੱਲੇਗਾ ਨਜ਼ਰੀਆ 1:30 ਵਜੇ ਤੱਕ। 1:30 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2:30 ਤੋਂ 3 ਦੇ ਵਿੱਚ ਰਿਸ਼ਤੇ ਹੀ ਰਿਸ਼ਤੇ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ। 3 ਤੋਂ 4 ਪ੍ਰੋਗਰਾਮ ਸਾਂਝੀ ਸਾਥ ਜਿਹੜਾ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ ਅੱਜ ਪੇਸ਼ ਹੋਵੇਗਾ ਤੇ ਫਿਰ 5:40 ਤੋਂ 6 ਵਜੇ ਦੇ ਵਿੱਚ ਅਪਡੇਟ ਕੈਲੀਫੋਰਨੀਆ। 6 ਤੋਂ ਲੈ ਕੇ 7:30 ਵਜੇ ਤੱਕ ਸ਼ਾਮ ਦੇ ਗੁਰਬਾਣੀ ਦੇ ਦੀਵਾਨ ਸਰਵਣ ਕਰਾਂਗੇ। 7:30 ਤੋਂ 8 ਵਜੇ ਦੇ ਵਿੱਚ ਸਿੱਖ ਹਿਸਟਰੀ, ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਤੇ ਅਪਡੇਟ ਪਾਕਿਸਤਾਨ ਤੇ 8 ਤੋਂ 8:30 ਵਜੇ ਦੇ ਦਰਮਿਆਨ ਪ੍ਰੋਗਰਾਮ ਖਬਰ ਤੇ ਨਜ਼ਰ ਪੇਸ਼ ਕੀਤਾ ਜਾਵੇਗਾ ਜਿਹੜਾ ਜੀ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ। ਸੋ ਪ੍ਰੋਗਰਾਮ ਲਗਾਤਾਰ ਇਦਾਂ ਹੀ ਜਿਹੜੇ ਉਹ ਚੱਲਦੇ ਜਿਹੜੇ ਉਹ ਰਹਿਣਗੇ ਤੇ ਤੁਸੀਂ ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਹੁਣ ਮਿਲਦੇ ਹਾਂ ਜੀ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।